ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ। ਇਸ ਸਮੇਂ ਤੁਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਰੁੱਖ ਕਰਦੇ ਹਾਂ ਖਬਰਾਂ ਦਾ, ਤਾਂ ਸਭ ਤੋਂ ਪਹਿਲਾਂ ਜਿਹੜੀ ਕਈ ਦਿਨਾਂ ਤੋਂ ਦੇਸ਼ ਦੇ ਵਿੱਚ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਇੰਡੀਗੋ 에ਅਰਲਾਈਨ, ਉਸ ਨੂੰ ਲੈ ਕੇ ਜੀ ਸਰਕਾਰ ਨੇ ਕੋਈ ਕਾਰਵਾਈ ਕੀਤੀ ਹੈ। ਕੀ ਹੈ ਇਹ ਕਾਰਵਾਈ ਤੇ ਕੀ ਹੁਣ ਇਸ ਕਾਰਵਾਈ ਤੋਂ ਬਾਅਦ ਇਹ 에ਅਰਲਾਈਨ ਦੁਬਾਰਾ ਤੋਂ ਲੀਹ ਤੇ ਆਊਗੀ, ਸਰਕਾਰ ਦੀਆਂ ਸ਼ਰਤਾਂ ਜਿਹੜੀਆਂ ਉਹ ਮੰਨੂਗੀ ਤੇ ਜਿਹੜੀ ਫਿਰ ਉਹ ਜਿਹੜਾ ਫਲਾਈਟ ਡਿਊਟੀ ਵਾਲਾ ਸੀਗਾ ਸਾਰਾ ਤਾਮਝਾਮ ਉਹ ਲਾਗੂ ਹੋਊਗਾ ਜੀ। ਦੇਖੋ, ਅੱਜ ਦੇ ਟਾਈਮ ਜੇ ਆਪਾਂ ਗੱਲ ਕਰੀਏ, ਇੰਡੀਗੋ ਤਕਰੀਬਨ 2300 ਫਲਾਈਟਸ ਜਿਹੜੀ ਡੋਮੈਸਟਿਕ ਫਲਾਈਟਸ ਨੇ 2300 ਉਹ ਮੈਨੇਜ ਕਰਦੀ ਹੈਗੀ ਆ। ਤੇ ਸਰਕਾਰ ਨੇ ਫੈਸਲਾ ਲਿਆ ਹੈਗਾ, ਜਿਹੜੀ ਸਿਵਲ ਐਵੀਏਸ਼ਨ ਮਿਨਿਸਟਰੀ ਦੀ ਜਿਹੜੀ ਹਾਈ ਲੈਵਲ ਕਮੇਟੀ ਸੀ, ਕਿ ਘੱਟੋ ਘੱਟ 10% ਇਹਨਾਂ ਦੀ ਜਿਹੜੀ ਹਾਈ ਫ੍ਰੀਕੁਐਂਸੀ ਫਲਾਈਟ ਸੀ ਉਹਨਾਂ ਦੇ ਵਿੱਚ ਕਟੌਤੀ ਕਰਨ ਦੀ ਗੱਲ ਹੈ। ਜੇ 2300 ਫਲਾਈਟਾਂ 'ਚ 10% ਕੱਟਣਗੇ ਤਾਂ 230 ਫਲਾਈਟਸ ਦੇ ਵਿੱਚ ਕਟੌਤੀ ਕੀਤੀ ਜਾਊਗੀ। ਤੇ ਸਾਰੇ ਉਹ ਫਲਾਈਟਸ ਹੈਗੇ ਆ ਜਿਹੜੇ ਕਿ ਜਿਹੜੇ ਰੂਟਾਂ ਤੇ ਮਤਲਬ ਲਗਾਤਾਰ ਵੱਧ ਫਲਾਈਟਾਂ ਚੱਲਦੀਆਂ ਨੇ ਤੇ ਵੱਧ ਜਿਹੜੇ ਆਪਾਂ ਕਹਿ ਲਈਏ ਕਿ ਨਾਗਰਿਕ ਫਲਾਈ ਕਰਦੇ ਨੇ, ਵੱਧ ਆਪਾਂ ਕਹਿ ਲਈਏ ਕਿ ਜਿਹੜੇ ਯਾਤਰੀ ਹੈਗੇ ਆ ਉਹ ਹੁੰਦੇ ਨੇ, ਤਾਂ ਹਾਈ ਜੀ ਫ੍ਰੀਕੁਐਂਸੀ ਫਲਾਈਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ। ਬਾਕੀ ਅੱਜ 10 ਥਾਵਾਂ ਤੇ IAS ਅਫਸਰ ਵੀ ਤੈਨਾਤ ਕੀਤੇ ਗਏ ਸਰਕਾਰ ਵੱਲੋਂ। ਜਿਹੜੇ ਵੱਡੇ 에ਅਰਪੋਰਟ ਸੀਗੇ, ਹੈਦਰਾਬਾਦ ਹੋਵੇ, ਬੰਬੇ ਹੋਵੇ, ਕਲਕੱਤਾ ਹੋਵੇ, ਦਿੱਲੀ ਹੋਵੇ, 10 ਵੱਡੇ 에ਅਰਪੋਰਟਾਂ ਤੇ ਅੱਜ IAS ਅਫਸਰ ਭੇਜੇ ਗਏ ਤੇ ਸੀਨੀਅਰ IAS ਅਫਸਰ ਭੇਜੇ ਗਏ ਹੈਗੇ ਆ। ਬਾਕੀ ਅੱਜ ਵੀ 400 ਤੋਂ ਵੱਧ ਫਲਾਈਟਾਂ ਕੈਂਸਲ ਹੋਈਆਂ ਤੇ ਜੀ 400 ਫਲਾਈਟਸ ਕੈਂਸਲ ਹੋਣ ਤੋਂ ਬਾਅਦ ਮਤਲਬ ਅੱਜ ਵੀ ਆਪਾਂ ਉਹ ਵੀਡੀਓਜ਼ ਦੇਖੀਆਂ ਪਿਛਲੇ 8 ਦਿਨਾਂ ਤੋਂ ਲਗਾਤਾਰ। ਕਹਿ ਸਕਦੇ ਹਾਂ ਕਿ ਇੰਡੀਗੋ ਦਾ ਇਹ ਸਾਰਾ ਤਾਮਾ-ਜਾਮਾ ਚੱਲਿਆ ਹੋਇਆ, ਜਿਹਦੇ ਕਰਕੇ ਖਾਸਾ ਨੁਕਸਾਨ ਕੰਪਨੀ ਨੂੰ ਵੀ ਹੋ ਰਿਹਾ, ਨੋ ਡਾਊਟ, ਤੇ ਯਾਤਰੀਆਂ ਨੂੰ ਵੀ ਖਾਸਾ ਨੁਕਸਾਨ ਉਠਾਉਣਾ ਪੜ ਰਿਹਾ ਹੈਗਾ। ਤਕਰੀਬਨ 700 ਕਰੋੜ ਤੋਂ ਵੱਧ ਜਿਹੜੇ ਪੈਸੇ ਹੈਗੇ ਆ ਉਹ ਯਾਤਰੀਆਂ ਦੇ ਮੋੜਨੇ ਪਏ ਇੰਡੀਗੋ ਨੂੰ। ਬਾਕੀ ਇੰਡੀਗੋ ਦੇ ਜਿਹੜੇ CEO ਨੇ ਪੀਟਰ ਐਲਬਰਸ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਸਾਰਾ ਆਪਣਾ ਜਿਹੜਾ ਇੰਡੀਗੋ ਦਾ ਸਿਸਟਮ ਸੀਗਾ, ਇੰਟਰਨਲ ਸਿਸਟਮ ਸੀ, ਉਹਨੂੰ ਸੁਧਾਰ ਲਿਆ ਗਾ, ਹੁਣ ਅੱਗੇ ਤੋਂ ਇਹ ਸਮੱਸਿਆ ਨਹੀਂ ਆਊਗੀ। ਪਰ ਇਹ ਤਾਂ ਕੱਲ ਵੀ ਸਟੇਟਮੈਂਟ ਸੀ, ਕੱਲ ਵੀ 400 ਤੋਂ ਵੱਧ ਫਲਾਈਟਾਂ ਕੈਂਸਲ ਕੀਤੀਆਂ ਗਈਆਂ, ਅੱਜ ਫਿਰ 400 ਤੋਂ ਵੱਧ ਫਲਾਈਟਾਂ ਕੈਂਸਲ ਕੀਤੀਆਂ ਗਈਆਂ ਹੈਗੀਆਂ। ਤੇ ਇਹ ਮਤਲਬ ਖਾਸਾ ਵੱਡਾ ਜਿਹੜਾ ਕ੍ਰਾਈਸਿਸ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈਗਾ। ਪਿਛਲੇ ਮਤਲਬ ਜੇ 8 ਦਿਨਾਂ ਦਾ ਆਪਾਂ ਜੇ ਇੱਕ ਹਿਸਾਬ ਲਾ ਲਈਏ ਤਾਂ ਤਕਰੀਬਨ 5000 ਫਲਾਈਟਸ ਤੁਸੀਂ ਦੇਖੋਗੇ ਕਿ ਕੈਂਸਲ ਹੋਈਆਂ ਨੇ, ਜਿਹੜਾ ਕਿ ਇੱਕ ਵੱਡਾ ਨੰਬਰ ਹੈ। ਤੇ ਇਹ ਇੱਕ ਡੋਮੈਸਟਿਕ ਜਿਹੜੇ ਪਲੇਅਰ ਹੈਗਾ, ਸਭ ਤੋਂ ਵੱਡਾ ਇੰਡੀਗੋ ਨੂੰ ਮੰਨਿਆ ਜਾਂਦਾ ਹੈਗਾ, ਤੇ ਉਹ ਕ੍ਰਾਈਸਿਸ ਵੀ ਦਿਖ ਰਿਹਾ ਹੈਗਾ। ਸਰਕਾਰ ਨੇ ਹਾਈ ਫ੍ਰੀਕੁਐਂਸੀ ਫਲਾਈਟਸ ਹੈਗੇ ਉੱਥੇ ਉਹਨਾਂ ਦੀ ਕਟੌਤੀ ਵੀ ਕੀਤੀ ਹੈ। ਮਤਲਬ ਮੈਂ ਜਿਹੜਾ ਇੱਕ ਗੱਲ ਇਸ਼ਾਰਾ ਕਰ ਰਿਹਾ ਸੀਗਾ ਹਲਕਾ ਜਿਹਾ, ਕਿ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਹੈਗਾ, ਨਵੇਂ ਜਿਹੜੇ ਸਿਵਲ ਐਵੀਏਸ਼ਨ ਰੂਲ ਆਏ, DGCA ਨੇ ਜਿਹੜੇ ਨਵੇਂ ਰੂਲ ਕੱਢੇ ਪਾਇਲਟਸ ਵਾਸਤੇ, ਹੋਰ ਸਟਾਫ ਵਾਸਤੇ, ਉਹਦਾ ਇੱਕ ਅਸਰ ਜੀ ਇੰਡੀਗੋ ਤੋਂ ਦੇਖਣ ਨੂੰ ਮਿਲਿਆਗਾ। ਤਾਂ ਇੰਡੀਗੋ ਪਟਰੀ ਤੇ ਆਉਂਦੀ ਹੈਗੀ ਆ, ਕਿਵੇਂ ਆਊਗੀ, ਤੇ ਉਹਦੀ ਥਾਂ ਤੇ ਜਿਹੜੇ 10% ਫਲਾਈਟਸ ਉਹਨਾਂ ਦੀਆਂ ਕੱਟੀਆਂ ਗਈਆਂ ਹੈਗੀਆਂ, ਕਿਹੜੇ ਪਲੇਅਰ ਜੀ ਜਿਹੜੇ ਹੈਗੇ ਆ ਉਹ ਹੋਣਗੇ, ਇਹ ਵੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਈਵਨ ਇੰਡੀਗੋ ਤੇ ਇਸ ਕਿਸਮ ਦੇ ਪ੍ਰੈਸ਼ਰ ਵੀ ਪਾਏ ਜਾ ਰਹੇ ਨੇ ਕਿ ਜਿਹੜੇ ਇਸ ਕਿਸਮ ਦੇ 에ਅਰਪੋਰਟ ਨੇ ਜਿੱਥੇ ਫਲਾਈਟਸ ਵਗੈਰਾ ਉੱਡਦੀਆਂ ਨਹੀਂ, ਉਹਨਾਂ ਤੇ ਵੀ ਉਹਨਾਂ ਨੂੰ ਉਹ ਫਲਾਈਟ ਆਪਰੇਸ਼ਨਲ ਕਰਨ ਵਾਸਤੇ ਜ਼ੋਰ ਉਹਨਾਂ ਤੇ ਪਾਇਆ ਜਾ ਰਿਹਾ ਹੈਗਾ। ਜਿਵੇਂ ਮੈਂ ਜੀ ਅੱਜ ਦੇਖ ਰਿਹਾ ਸੀਗਾ, ਜਿਵੇਂ ਹਰਿਆਣੇ ਦੇ ਹਿਸਾਰ ਦੇ ਵਿੱਚ ਇੱਕ 에ਅਰਪੋਰਟ ਬਣਾ ਰੱਖਿਆ। ਹਿਸਾਰ ਤੋਂ ਦੱਸੋ ਦਿੱਲੀ ਸਾਰਾ ਹੀ 150 ਕਿਲੋਮੀਟਰ ਦੂਰ ਹੈ, ਪੌਣੇ 200 ਕਿਲੋਮੀਟਰ ਦੂਰ ਹੈ। ਜੇ ਕਿਸੇ ਨੇ ਜਾਣਾ ਹੋਊਗਾ, ਉਹ 에ਅਰਪੋਰਟ ਜਾਣ ਦੀ ਬਜਾਏ ਬਾਈ ਰੋਡ 3.5 ਘੰਟੇ 'ਚ ਦਿੱਲੀ ਪਹੁੰਚ ਜਾਊਗਾ। ਤੇ ਜੀ ਉਹ ਇੱਕ ਮਾਮਲਾ ਹੈਗਾ। ਤੇ ਇਸ ਕਿਸਮ ਮਤਲਬ ਬਥੇਰੇ 에ਅਰਪੋਰਟ ਨੇ, ਮਤਲਬ ਜਿਹੜੇ ਜਿਨ੍ਹਾਂ ਦਾ ਕੋਈ ਸੈਂਸ ਬਣਦਾ ਨਹੀਂ ਉਸ ਹਿਸਾਬ ਨਾਲ, ਪਰ ਉੱਥੇ ਇੰਡੀਗੋ ਤੇ ਪ੍ਰੈਸ਼ਰ ਤਾਂ ਪਾਇਆ ਜਾ ਰਿਹਾ ਹੈਗਾ ਸਰਕਾਰ ਵੱਲੋਂ। ਮਤਲਬ ਆਫਟਰ ਇੱਕ ਹਫ਼ਤੇ, ਮਤਲਬ ਇੱਕ ਵੀਕ ਬਾਅਦ ਹੀ ਇਹ ਪਿਕਚਰ ਕਲੀਅਰ ਹੋਊਗੀ ਕਿ ਡੋਮੈਸਟਿਕ ਫਲਾਈਟਸ ਦੇ ਵਿੱਚ ਜਿਹੜੀ ਕੇਂਦਰੀ ਹੁਕੂਮਤ ਹੈ ਉਹ ਕੀ ਕਰਨਾ ਚਾਹ ਰਹੀ ਹੈ, ਕਿਹੜੇ ਨਵੇਂ ਪਲੇਅਰ ਐਂਟਰ ਕਰਾਉਣਾ ਚਾਹ ਰਹੀ ਹੈ, ਤੇ ਇੰਡੀਗੋ ਦਾ ਕੀ ਰਹੂਗਾ, ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਅੱਜ ਤਾਂ ਮਤਲਬ ਉਹਨਾਂ ਤੇ ਖਾਸਾ ਇਹ ਨੁਕਸਾਨ ਉਹਨਾਂ ਨੂੰ ਚੁੱਕਣਾ ਪਿਆਗਾ। ਇਹ ਕਹਿਣ ਦਾ ਭਾਵ ਇਹ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਇਹ ਨੈਗੇਟਿਵ ਪੱਖ ਤੋਂ ਇਹ ਪ੍ਰੈਸ਼ਰ ਹੈ ਜਾਂ ਫਿਰ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਉਹਦੇ ਮੱਦੇ ਨਜ਼ਰ ਕੀਤੀ ਗਈ ਕਾਰਵਾਈ ਹੈ?
ਦੇਖੋ, ਹਜੇ ਮੈਂ ਇਹ ਕਹਿ ਰਿਹਾਗਾ ਕਿ ਕੁਛ ਵੀ ਹਿਸਾਬ ਨਹੀਂ ਆ ਰਿਹਾ ਗੁਰਪ੍ਰੀਤ ਜਦੋਂ ਜੀ, ਤੱਕ ਜਿਹੜੇ ਨਵੇਂ ਪਲੇਅਰਸ ਜਿਹੜੇ ਜਿਨ੍ਹਾਂ ਨੂੰ ਸਪੇਸ ਮਿਲੂਗਾ ਇਹਨਾਂ ਹਾਈ ਫ੍ਰੀਕੁਐਂਸੀ ਰੂਟਸ ਤੇ ਹੂੰ, ਇਸ ਤੋਂ ਇਲਾਵੇ ਜਿਹੜੇ ਇੰਡੀਗੋ ਤੇ ਹੋਰ ਕੀ ਹਰਜਾਨੇ ਲਾਏ ਜਾਣਗੇ, ਕਿਸ ਕਿਸਮ ਦਾ ਪ੍ਰੈਸ਼ਰ ਪਾਇਆ ਜਾਊਗਾ, ਉਹਦਾ ਕੀ ਅੱਗੇ ਲੌਂਗ ਰਨ 'ਚ ਨੁਕਸਾਨ ਹੋਊਗਾ, ਉਸ ਤੋਂ ਬਾਅਦ ਹੀ ਜੀ, ਪਿਕਚਰ ਕਲੀਅਰ ਹੋਊਗੀ। ਮਤਲਬ ਇਸ ਤੋਂ ਜੇ ਜੀ, ਤੁਸੀਂ ਆਪਾਂ ਹੁਣੇ ਹੀ ਕਹਿ ਦਈਏ ਕਿ ਨਹੀਂ ਸਾਰਾ ਕੁਛ ਜਿਹੜੀ ਸਰਕਾਰ ਠੀਕ ਕਰ ਰਹੀ ਹੈ ਤੇ ਇੰਡੀਗੋ ਗਲਤ ਹੈ, ਉਹ ਵੀ ਮਤਲਬ ਧੱਕਾ ਹੋਊਗਾ। ਤੇ ਹਜੇ ਮਤਲਬ 1 ਹਫ਼ਤਾ ਮੈਨੂੰ ਲੱਗਦਾ ਗਾ ਕਿ ਪਿਕਚਰ ਕਲੀਅਰ ਹੋਣ ਤੇ ਲੱਗੂਗੀ। ਦੋਵੇਂ ਵਰਜ਼ਨ ਚੱਲ ਰਹੇ ਨੇ, ਵਰਜ਼ਨ ਸਰਕਾਰ ਵਾਲਾ ਵੀ ਚੱਲ ਰਿਹਾ ਹੈਗਾ ਤੇ ਵਰਜ਼ਨ ਜਿਹੜਾ ਦੂਜਾ ਕਨਸਪੀਰੇਸੀ ਥਿਊਰੀ ਦੱਸੀ ਜਾ ਰਹੀ ਹੈ ਕਿ ਡੋਮੈਸਟਿਕ ਫਲਾਈਟਸ ਦੇ ਵਿੱਚ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਕਹਿ ਲਓ, ਉਹ ਆਪਣੇ ਕੁਛ ਪਲੇਅਰਾਂ ਨੂੰ ਐਂਟਰੀ ਕਰਾਉਣਾ ਚਾਹੁੰਦੇ ਨੇ। ਵਰਜ਼ਨ ਤਾਂ ਉਹ ਵੀ ਨੇ, ਕਈ ਸਾਰੇ ਵਰਜ਼ਨ ਨੇ। ਤਾਂ ਮੈਂ ਇਹ ਕਹਿ ਰਿਹਾਗਾ ਕਿ ਹਾਲੇ ਟਾਈਮ ਲੱਗੂਗਾ ਇਹ ਸਾਰੇ ਮਤਲਬ ਕਿ ਇਹਦੇ 'ਚ ਇੰਡੀਆ ਦੀ ਡੋਮੈਸਟਿਕ ਫਲਾਈਟਸ ਦੇ ਵਿੱਚ ਬਣਦਾ ਕੀ ਹੈ। ਲਗਾਤਾਰ ਜੀ, ਆਫਟਰ ਅਹਿਮਦਾਬਾਦ ਦਾ ਜਿਹੜਾ ਕ੍ਰੈਸ਼ ਹੋਇਆ ਸੀ, ਬ੍ਰਿਟਿਸ਼ ਵਾਲਾ ਜਿਹੜਾ ਬ੍ਰਿਟੇਨ ਜਾਣ ਵਾਲਾ ਜਿਹੜਾ 에ਅਰੋਪਲੇਨ ਸੀਗਾ ਡ੍ਰੀਮ ਲਾਈਨਰ, ਉਸ ਤੋਂ ਬਾਅਦ ਹੀ ਆਪਾਂ ਇਹ ਦੇਖ ਰਹੇ ਹਾਂ ਕਿ ਇੰਡੀਆ ਦੇ ਵਿੱਚ ਲਗਾਤਾਰ ਹੁਣ ਡੋਮੈਸਟਿਕ ਫਲਾਈਟਸ ਦਾ ਕ੍ਰਾਈਸਿਸ ਚੱਲ ਰਿਹਾ ਹੈਗਾ। ਇਸ ਤੋਂ ਪਹਿਲਾਂ ਸੇਫਟੀ ਨੂੰ ਲੈ ਕੇ ਬਥੇਰੀਆਂ ਚੀਜ਼ਾਂ ਸਾਹਮਣੇ ਆਈਆਂ। ਕਿਤੇ ਇੰਜਨ ਦਾ ਤੇਲ ਲੀਕ ਕਰ ਰਿਹਾ ਸੀਗਾ, ਕਿਤੇ ਕੁਛ ਹੋ ਰਿਹਾ ਸੀ, ਕਦੇ ਕੁਛ ਹੋ ਰਿਹਾ ਸੀਗਾ। ਹੁਣ ਇਹ ਨਵਾਂ ਕ੍ਰਾਈਸਿਸ ਇੰਡੀਆ ਦੀ 에ਅਰਲਾਈਨ ਸਿਸਟਮ ਦੇ ਸਾਹਮਣੇ ਖੜਾ ਗਾ। ਜੀ, ਇਹ ਹੁਣ ਦੇਖਦੇ ਹਾਂ ਇਸ ਮਾਮਲੇ 'ਚ ਬਣਦਾ ਕੀ ਹੈ, ਸਿਵਲ ਐਵੀਏਸ਼ਨ ਕੀ ਇਸ ਦੇ ਵਿੱਚ ਅੱਗੇ ਵੱਡਾ ਕਰਦਾ ਹੈ। ਤੇ ਉੱਧਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਹੋਣੀ ਅੱਜ ਬੋਲਦਿਆਂ ਬੀਜੇਪੀ ਤੇ ਉੱਪਰ ਨਿਸ਼ਾਨਾ ਸਾਧਿਆ ਹੈ, ਖਾਸ ਤੌਰ ਤੇ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ। ਵੈਸੇ ਤਾਂ ਇਹ ਜਗਜਾਰ ਜੀ ਹੀ ਹੈ ਗੱਲ ਕਿ ਚੁਣਾਵ ਆਯੋਗ ਇਲੈਕਸ਼ਨ ਕਮਿਸ਼ਨ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਬੱਸ ਚੋਂ ਬਾਹਰ ਨਹੀਂ ਹੈ ਬੀਜੇਪੀ ਦੇ, ਪਰ ਉਹਨਾਂ ਨੇ ਹੁਣ ਜਦੋਂ ਇਹ ਗੱਲ ਆਖੀ ਹੈ ਵੀ ਬੀਜੇਪੀ ਦੇਸ਼ ਦੇ ਵਿੱਚ ਚੋਣ ਸੁਧਾਰ ਤਾਂ ਕਰਨਾ ਹੀ ਨਹੀਂ ਚਾਹੁੰਦੀ, ਇਹ ਤਾਂ ਸਿਰਫ ਕੰਟਰੋਲ ਕਰਨਾ ਚਾਹੁੰਦੀ ਹੈ ਚੋਣ ਆਯੋਗ ਨੂੰ, ਤਾਂ ਇਸ ਨੂੰ ਕਿਵੇਂ ਲਿਆ ਜਾਵੇ? ਐਸਆਈਆਰ ਦੇ ਮੁੱਦੇ ਦੇ ਨਾਲ ਜੁੜਦੀ ਹੈ ਸਾਰੀ ਗੱਲ ਜਾ ਕੇ। ਦੇਖੋ, ਕੱਲ ਦਾ ਦਿਨ ਸੀਗਾ ਜਿਹੜਾ ਪਾਰਲੀਮੈਂਟ ਦੇ ਵਿੱਚ 8 ਤਰੀਕ ਦਾ, ਉਹ ਤਾਂ ਵੰਦੇ ਮਾਤਰਮ ਤੇ ਹੀ ਇਹਨਾਂ ਨੇ ਡੈਡੀਕੇਟ ਰੱਖਿਆ। ਅੱਜ ਐਸਆਈਆਰ ਤੇ ਗੱਲ ਹੋਈ ਹੈ ਤੇ ਜਿਹੜੇ ਲੀਡਰ ਆਫ ਆਪੋਜੀਸ਼ਨ ਹੈਗੇ ਆ ਰਾਹੁਲ ਗਾਂਧੀ, ਉਹ ਤਕਰੀਬਨ ਅੱਧਾ ਘੰਟੇ ਦੇ ਨੇੜੇ ਤੇੜੇ ਉਹਨਾਂ ਨੇ ਆਪਣੀ ਗੱਲ ਰੱਖੀ, 28 ਮਿੰਟ ਟੋਟਲ ਰੱਖਿਆਗਾ। ਉਹਦੇ 'ਚ ਜਿਹੜਾ ਉਹ ਜਦੋਂ ਗੱਲ ਰੱਖ ਰਹੇ ਸੀਗੇ, ਉਦੋਂ 5-7 ਵਾਰ ਹੰਗਾਮਾ ਵੀ ਕੀਤਾ ਬੀਜੇਪੀ ਵੱਲੋਂ। ਇੱਕ ਵਾਰ ਤਾਂ ਜਿਹੜੇ ਓਮ ਬਿਰਲਾ ਸੀਗੇ, ਜਿਹੜੇ ਸਪੀਕਰ ਸਾਹਿਬ ਹੈ, ਉਹ ਵੀ ਉਹਨਾਂ ਦੇ ਪੁੱਠੇ ਪੈ ਗਏ। ਉਹ ਚੱਕਰ ਕੀ ਸੀ, ਉਹਨਾਂ ਨੇ ਨਾ ਜਦੋਂ ਵੋਟ ਚੋਰੀ ਵਾਲੇ ਮਸਲੇ ਤੇ ਐਸਆਈਆਰ ਤੇ ਆਪਣੀ ਗੱਲ ਰੱਖ ਰਹੇ ਸੀ ਰਾਹੁਲ ਗਾਂਧੀ, ਉਹਨਾਂ ਨੇ ਹਰਿਆਣੇ ਦੇ ਵਿੱਚ ਜਿਹੜਾ ਉਹ ਬ੍ਰਾਜ਼ੀਲੀਅਨ ਮਾਡਲ ਵਾਲਾ ਜਿਹੜਾ ਫੋਟੋ ਸੀ ਨਾ, ਉਹ ਦਿਖਾਤਾ ਸੀਗਾ। ਤੇ ਉਸ ਤੋਂ ਜੀ, ਬਾਅਦ ਸਪੀਕਰ ਸਾਹਿਬ ਕਹਿੰਦੇ ਕਿ ਤੁਸੀਂ ਜਿਹੜੀ ਗੱਲ ਰੱਖ ਰਹੇ ਹੋ ਅਸੀਂ ਉੱਤੇ ਸਨਮਾਨ ਕਰਦੇ ਹਾਂ, ਤੁਹਾਨੂੰ ਫੋਟੋ ਦਿਖਾਉਣ ਦੀ ਕੀ ਲੋੜ ਹੈ? ਪਾਰਲੀਮੈਂਟ 'ਚ ਫੋਟੋ ਦਿਖਾਇਆ ਨਹੀਂ ਜਾ ਸਕਦਾ ਕਿਸੇ ਦਾ ਵੀ। ਤੇ ਉਸ ਤੇ ਉਹਨਾਂ ਜੀ, ਨੇ ਉਹਨਾਂ ਨੂੰ ਝਾੜ ਲਾਈ। ਹਾਲਾਂਕਿ ਰਾਹੁਲ ਗਾਂਧੀ ਦੀ ਜਿਹੜੀਆਂ 3 ਗੱਲਾਂ ਸੀਗੀਆਂ, ਮੈਨੂੰ ਲੱਗਿਆ ਕਿ ਉਹਨਾਂ ਬਾਰੇ ਗੱਲ ਹੋਣੀ ਚਾਹੀਦੀ। ਪਹਿਲੀ ਗੱਲ ਤਾਂ ਇਹ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਵੋਟਰ ਲਿਸਟਾਂ ਨੇ, ਉਹ ਘੱਟੋ ਘੱਟ 1 ਮਹੀਨੇ ਪਹਿਲਾਂ ਪੋਲੀਟੀਕਲ ਪਾਰਟੀਆਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਉਹ ਵੀ ਰੀਡੇਬਲ ਫਾਰਮੈਟ 'ਚ, ਯਾਨੀ ਕਿ ਪੀਡੀਐਫ ਜਾਂ ਮਤਲਬ ਡਿਜੀਟਲੀ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ। ਕਿਉਂਕਿ ਜੇ ਤੁਸੀਂ ਹਾਰਡ ਕਾਪੀ ਦੇ ਦੋਗੇ ਤਾਂ ਉਹ ਤਾਂ ਬਹੁਤ ਔਖੀਆਂ ਹੋਣਗੀਆਂ ਰੀਡ ਕਰਨੀਆਂ। ਤੇ ਡਿਜੀਟਲ ਫਾਰਮੈਟ ਆਪਾਂ ਕਹਿ ਲਈਏ ਕਿ ਰੀਡੇਬਲ ਫਾਰਮੈਟ 'ਚ ਉਹਨਾਂ ਨੇ ਕਿਹਾ ਕਿ ਵੋਟਰ ਲਿਸਟ ਘੱਟੋ ਘੱਟ 1 ਮਹੀਨੇ ਪਹਿਲਾਂ ਚੋਣ ਆਯੋਗ ਸਾਰੀ ਪਾਰਟੀਆਂ ਨੂੰ ਦੇਵੇ। ਦੂਜਾ ਉਹਨਾਂ ਦੀ ਜਿਹੜੀ ਡਿਮਾਂਡ ਸੀ ਕਿ ਜਿਹੜਾ ਸੀਸੀਟੀਵੀ ਫੁਟੇਜ ਨੂੰ ਡਿਸਟਰੋਏ ਕਰਨ ਵਾਲਾ ਜਿਹੜਾ ਰੂਲ ਹੈਗਾ, ਉਹਨੂੰ ਬਦਲਿਆ ਜਾਣਾ ਚਾਹੀਦਾ। ਮਤਲਬ ਆਫਟਰ 45 ਡੇਜ਼ ਜਿਹੜੀ ਆਪਾਂ ਨੂੰ ਪਤਾ ਕਿ ਇੱਕ ਰੀਤ ਹੈ ਕਿ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ, ਚੋਣ ਆਯੋਗ ਉਹ ਡਿਸਟਰੋਏ ਕਰ ਦਿੰਦਾ ਗਾ। ਉਹਦੇ ਬਾਰੇ ਗੱਲ ਰੱਖੀ। ਤੀਜੀ ਉਹਨਾਂ ਨੇ ਕਿਹਾ ਕਿ ਆਫਟਰ ਇਲੈਕਸ਼ਨ ਵੀ ਜੇ ਪੋਲੀਟੀਕਲ ਪਾਰਟੀਆਂ ਈਵੀਐਮ ਦੇ ਵਿੱਚ ਵੋਟਾਂ ਨੂੰ ਦੇਖਣਾ ਚਾਹੁੰਦੀਆਂ ਹੋਣ ਤੇ ਉਹ ਦਿਖਾਈਆਂ ਜਾਣ, ਯਾਨੀ ਕਿ ਜਿਹੜਾ ਈਵੀਐਮ ਦੇ ਵਿੱਚ ਜਿਹੜਾ ਵੋਟਾਂ ਪਈਆਂ ਨੇ, ਉਹਨਾਂ ਨੂੰ ਇਹ ਨਾ ਹੋਵੇ ਕਿ ਆਫਟਰ ਇਲੈਕਸ਼ਨ ਉਹਨੂੰ ਦੇਖ ਹੀ ਨਾ ਸਕੇ ਕੋਈ। ਤੇ ਇਹ ਉਹਨਾਂ ਨੇ ਜੀ, ਕਿਹਾ। ਤੇ ਤੀਜਾ ਸਵਾਲ ਇਹ ਮਤਲਬ ਤਿੰਨਾਂ ਚੀਜ਼ਾਂ ਮੈਨੂੰ ਠੀਕ ਲੱਗੀਆਂ। ਉਹਨਾਂ ਨੇ ਕਿਹਾ ਕਿ ਮਤਲਬ ਵੋਟ ਚੋਰੀ ਤੇ ਜੇ ਕੋਈ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈਗਾ ਤੇ ਮਤਲਬ ਇਹ ਨਹੀਂ ਕਿ ਉਹ ਕੋਈ ਐਂਟੀ ਨੈਸ਼ਨਲ ਕੰਪਨੀ, ਉਹ ਹੋਣਾ ਹੀ ਚਾਹੀਦਾ। ਇਸ ਜੀ, ਤੋਂ ਇਲਾਵੇ ਦੇਖੋ, ਮਤਲਬ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਚੋਣ ਆਯੁਕਤ ਦੀ ਇਲੈਕਸ਼ਨ ਕਮਿਸ਼ਨਰ ਦੀ ਜਦੋਂ ਨਿਯੁਕਤੀ ਹੁੰਦੀ ਸੀ, ਉਦੋਂ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਸੀਗੇ ਉਹ ਵੀ ਸ਼ਾਮਲ ਹੁੰਦੇ
ਹੁੰਦੇ ਸੀ, ਉਹਨਾਂ ਨੂੰ 2023 ਚ ਨਵਾਂ ਅਮੈਂਡਮੈਂਟ ਕਰਕੇ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਉਹਦੇ ਚ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸੀਜੀਆਈ ਸਾਹਿਬ ਹੁੰਦੇ ਸੀਗੇ ਉਹਨਾਂ ਦੀ ਸਿਲੈਕਸ਼ਨ ਚ, ਜੀ ਚੀਫ ਕਮਿਸ਼ਨਰ ਦੀ, ਇਲੈਕਸ਼ਨ ਕਮਿਸ਼ਨਰ ਦੀ ਸਿਲੈਕਸ਼ਨ ਚ, ਤਾਂ ਉਹਨਾਂ ਨੂੰ ਕਿਉਂ ਹਟਾਇਆ ਗਿਆ, ਉਹ ਵਾਪਸ ਉਹ ਰੂਲ ਕੀਤਾ ਜਾਵੇ। ਦੂਜਾ ਉਹਨਾਂ ਨੇ ਕਿਹਾ ਕਿ ਦਸੰਬਰ 2023 ਚ ਇੱਕ ਰੂਲ ਬਣਾਇਆ ਗਿਆ ਜਿਹਦੇ ਅਕੋਰਡਿੰਗ ਸੀਜੀਆਈ ਨੂੰ, ਚੀਫ ਜਿਹੜਾ ਸੀਜੀਆਈ ਕਹਿ ਰਿਹਾ ਮੈਂ, ਜਿਹੜਾ ਚੀਫ ਇਲੈਕਸ਼ਨ ਆਫਿਸਰ ਹੈ, ਜੀ ਉਹਨੂੰ ਚੋਣ ਕਮਿਸ਼ਨਰ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ, ਉਹਨੂੰ ਕੋਈ ਸਜ਼ਾ ਨਹੀਂ ਸੁਣਾਈ ਜਾ ਸਕਦੀ। ਇੱਕ ਤਾਂ ਉਹਦੇ ਤੇ ਵੀ ਰਾਹੁਲ ਗਾਂਧੀ ਨੇ ਕੁਐਸਚਨ ਮਾਰਕ ਕੀਤਾ ਕਿ ਉਹਨੂੰ ਵੀ ਬਦਲਿਆ ਜਾਵੇ। ਤੀਜਾ ਜੀ ਜਿਹੜਾ ਹੈਗਾ, ਉਹ ਉਹਨਾਂ ਨੇ ਕਿਹਾ ਕਿ ਜਿਹੜੀ ਸੀਸੀਟੀਵੀ ਫੁਟੇਜਿਸ ਵਾਲਾ ਉਹ ਵੀ ਜੀ ਰੂਲ ਹਟਾਇਆ ਜਾਵੇ, ਜਿਹੜਾ 45 ਦਿਨਾਂ ਬਾਅਦ ਉਹ ਡਿਲੀਟ ਕਰ ਦਿੰਦੇ ਨੇ। ਇਸ ਤੋਂ ਇਲਾਵਾ ਐਸਆਈਆਰ ਦੇ ਉਲਟ ਅਖਿਲੇਸ਼ ਯਾਦਵ ਹੋਣੀ ਵੀ ਅੱਜ ਉਹਨਾਂ ਨੇ ਪਾਰਲੀਮੈਂਟ 'ਚ ਆਪਣੀ ਗੱਲ ਰੱਖੀ। ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਨੇ ਰੱਖੀ, ਹੋਰ ਵੀ ਕਈ ਸਾਰੇ ਸੀਗੇ। ਐਸਆਈਆਰ ਦੇ ਵਿੱਚ 30 ਬੀਐਲਓਜ਼ ਦੀ ਮੌਤ ਦਾ ਡੇਟਾ ਵੀ ਅੱਜ ਬੋਲਿਆ ਗਿਆ, ਉਹਦੇ ਬਾਰੇ ਵੀ ਅੱਜ ਪਾਰਲੀਮੈਂਟ 'ਚ ਗੱਲ ਹੋਈ ਹੈ। ਬਾਕੀ ਮਤਲਬ ਜੀ ਕਾਫੀ ਆਪਾਂ ਕਹਿ ਲਈਏ ਕਿ ਗੱਲਾਂ ਨਿਕਲ ਕੇ ਆਈਆਂ। ਬੀਜੇਪੀ ਦੇ ਜਿਹੜੇ ਐਮਪੀ ਹੈਗੇ ਨਿਸ਼ੀਕਾਂਤ ਦੁਬੇ, ਜਿਹੜੇ ਕਿ ਮਤਲਬ ਖਾਸੇ ਵਿਵਾਦਿਤ ਬਿਆਨ ਦਿੰਦੇ ਨੇ, ਉਹਨਾਂ ਨੇ ਕਿਹਾ ਕਿ ਮੁਲਕ 'ਚ 40% ਮੁਸਲਮਾਨ ਵੋਟਰ ਵੱਧ ਗਏ ਹੈਗੇ ਆ, ਉਹਨਾਂ ਦੀ ਆਬਾਦੀ 40% ਵੱਧ ਗਈ ਹੈਗੀ, ਜਿਹਦੇ 'ਚ 15% ਬੰਗਲਾਦੇਸ਼ੀ ਨੇ। ਉਹਦੇ ਤੇ ਵੀ ਕਈ ਸਾਰਾ ਫਿਰ ਹੰਗਾਮਾ ਸਦਨ 'ਚ ਦੇਖਣ ਨੂੰ ਮਿਲਿਆ। ਤੇ ਹੋਰ ਵੀ ਮਤਲਬ ਈਵੀਐਮ ਨੂੰ ਲੈ ਕੇ ਵੀ ਗੱਲਾਂ ਹੋਈਆਂ, ਬਹੁਤ ਸਾਰੇ ਚੀਜ਼ਾਂ ਤੇ ਅੱਜ ਤੂੰ ਮੈਂ ਖਿਸਤੂ ਪਾਰਲੀਮੈਂਟ 'ਚ ਦੇਖਣ ਨੂੰ ਮਿਲੀ। ਮਤਲਬ ਜੇ ਆਪਾਂ ਕਹਿ ਲਈਏ ਕਿ ਜਦੋਂ ਆਪੋਜੀਸ਼ਨ ਪਾਰਟੀਆਂ ਦੇ ਐਮਪੀਜ਼ ਰੌਲਾ ਪਾ ਰਹੇ ਸੀ, ਉਦੋਂ ਰਾਹੁਲ ਗਾਂਧੀ ਖੜੇ ਵੀ ਹੋਏ, ਉਹਨਾਂ ਨੂੰ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਹੋਈ। ਰਾਜ ਸਭਾ ਦੇ ਵਿੱਚ ਵੰਦੇ ਮਾਤਰਮ ਹੀ ਚੱਲਿਆ ਅੱਜ ਤਾਂ। ਉਹਦੇ ਤੇ ਜਿਹੜੇ ਇਹਨਾਂ ਦੇ ਲੀਡਰ ਆਫ ਆਪੋਜੀਸ਼ਨ ਨੇ ਮਲਿਕਾਰਜੁਨ ਖੜਗੇ, ਉਹਨਾਂ ਨੇ ਰਾਜ ਸਭਾ ਦੇ ਵਿੱਚ ਵੰਦੇ ਮਾਤਰਮ ਦੇ ਨਾਰੇ ਵਗੈਰਾ ਵੀ ਲਾਏ। ਜੀ ਤੇ ਇਹ ਸੀਗਾ ਕਿ ਕੱਲ ਦਾ ਵੀ ਆਪਾਂ ਨੂੰ ਪਤਾ ਕਿ ਕਿਵੇਂ ਪ੍ਰਿਯੰਕਾ ਗਾਂਧੀ ਨੇ ਨਰਿੰਦਰ ਮੋਦੀ ਤੇ ਚੜ੍ਹਾਈ ਕਰਤੀ ਸੀਗੀ। ਇਹ ਜੀ ਸੀਗਾ ਜੀ ਅੱਜ ਦਾ ਮਤਲਬ ਐਸਆਈਆਰ ਨੂੰ ਲੈ ਕੇ ਤਾਂ ਇਸ ਕਿਸਮ ਦਾ ਹੀ ਮਾਮਲਾ ਅੱਜ ਪਾਰਲੀਮੈਂਟ 'ਚ ਰਿਹਾ। ਉਹ ਤੇ ਬੰਦੇ ਮਾਤਰਮ ਨੂੰ ਲੈ ਕੇ ਵੀ ਸ਼ਾਹ ਹੋਣੀ ਕੁਝ ਬੋਲੇ ਨੇ ਵੀ ਬੰਦੇ ਮਾਤਰਮ ਦਾ ਵਿਰੋਧ ਸਭ ਤੋਂ ਜ਼ਿਆਦਾ ਗਾਂਧੀ ਪਰਿਵਾਰ ਕਰਦਾ ਹੈ, ਇਹਨਾਂ ਦੇ ਤਾਂ ਖੂਨ 'ਚ ਹੈ। ਇਹ ਬੰਦੇ ਮਾਤਰਮ ਵਾਲਾ ਮਾਮਲਾ ਜ਼ਿਆਦਾ ਹੀ ਨਹੀਂ ਖਿੱਚੀ ਜਾਂਦਾ। ਕੱਲ ਵੀ 10 ਘੰਟੇ ਦੀ ਚਰਚਾ ਇਸ ਤੇ ਰੱਖੀ ਗਈ। ਇਹੋ ਜਿਹੇ ਬੇਫਾਲਤੂ ਮੁੱਦੇ ਡਿਸਕਸ ਕੀਤੇ ਜਾਣੇ, ਕਿਉਂਕਿ ਦੇਸ਼ ਇੰਨਾ ਵੱਡਾ ਵਿਭਿੰਨਤਾਵਾਂ ਦਾ ਦੇਸ਼ ਹੋਵੇ, ਇੰਨੀਆਂ ਚੁਣੌਤੀਆਂ ਸਾਹਮਣੇ ਖੜੀਆਂ ਨੇ, ਇੰਨੀਆਂ ਗੱਲਾਂ ਨੇ, ਲੋਕ ਭਵਿੱਖ ਨੂੰ ਦੇਖ ਰਹੇ ਨੇ, ਸਾਇੰਟੀਫਿਕ ਟੈਂਪਰਾਮੈਂਟ ਦੀ ਗੱਲ ਕਿੱਥੇ ਦੇਸ਼ 'ਚ ਹੋ ਰਹੀ ਹੈ, ਉਹਦੀ ਚਰਚਾ ਹੈ। ਪਰ ਇਹੋ ਜਿਹੇ ਮੁੱਦੇ ਬਾਰ-ਬਾਰ ਛੇੜ ਕੇ ਸਿਰਫ ਇਲੈਕਸ਼ਨਸ ਦੇ ਵਿੱਚ ਇਹਨਾਂ ਦਾ ਲਾਹਾ ਲੈਣ ਦੀ ਜਿਹੜੀ ਗੱਲ ਹੈ, ਇਹ ਕਿੱਥੇ ਕੁ ਜਾ ਕੇ ਨਿਬੜੂਗੀ, ਤੁਹਾਨੂੰ ਕੀ ਲੱਗਦਾ ਹੈ? ਦੇਖੋ, ਪੱਛਮ ਬੰਗਾਲ 'ਚ ਇਲੈਕਸ਼ਨ ਨੇ ਤੇ ਇਹ ਜੀ ਬੰਗਾਲੀਆਂ ਨੂੰ ਕਿਤੇ ਨਾ ਕਿਤੇ ਕਮਿਊਨਲਾਈਜ਼ ਕਰਨ ਵਾਸਤੇ ਇਹ ਡਿਬੇਟ ਰੱਖੀ ਗਈ ਸੀਗੀ ਕਿ ਜਿਹੜਾ ਬੰਗਾਲੀ ਹਿੰਦੂ ਅਤੇ ਬੰਗਾਲੀ ਮੁਸਲਮਾਨ ਉਹਦੇ ਵਿੱਚ ਕੋਈ ਦਰਾਰ ਪੈਦਾ ਹੋ ਸਕੇ। ਤੇ ਜੀ ਇਹ ਕੋਸ਼ਿਸ਼ ਬੀਜੇਪੀ ਲਗਾਤਾਰ ਉੱਥੇ ਵੀ ਕਰ ਰਹੀ ਹੈ ਤੇ ਹੁਣ ਇੱਥੇ ਵੀ ਅੱਜ ਪਾਰਲੀਮੈਂਟ 'ਚ ਵੀ ਦੁਬਾਰੇ ਇਹਨਾਂ ਨੇ ਅਮਿਤ ਸ਼ਾਹ ਨੇ ਖਿੱਚਿਆ ਇਸ ਮਾਮਲੇ ਨੂੰ। ਅਮਿਤ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ ਦਾ ਜਿਹੜਾ ਵਿਰੋਧ ਹੈ ਉਹ ਗਾਂਧੀ ਪਰਿਵਾਰ ਦੇ ਖੂਨ 'ਚ ਹੀ ਰਿਹਾ ਗਾ। 1937 ਦੇ ਵਿੱਚ ਵੀ 2 ਹਿੱਸਿਆਂ 'ਚ ਤੋੜਤਾ ਸੀ ਵੰਦੇ ਮਾਤਰਮ ਗੀਤ ਨੂੰ। ਤੇ ਜੇ ਗੀਤ ਉਸ ਟਾਈਮ 1937 ਦੇ ਵਿੱਚ ਨਾ ਵੰਡਿਆ ਜਾਂਦਾ ਤਾਂ ਅੱਜ ਮੁਲਕ ਵੀ ਨਾ ਵੰਡਿਆ ਹੁੰਦਾ। ਇਹ ਆਰੋਪ ਜੀ ਲਾਏ ਹੈਗੇ ਆ। ਤੇ ਮਤਲਬ ਤੁਸੀਂ ਇਹ ਜਿਹੜੀ ਇਲੋਜੀਕਲ ਗੱਲ ਕਹਿ ਸਕਦੇ ਹੋ ਕਿ ਕੋਈ ਉਹ ਗੀਤ ਸੀਗਾ, ਉਹਦੇ 'ਚ ਕੁਛ ਅੰਤਰ ਏਦਾਂ ਦੇ ਸੀਗੇ ਜਿਹੜੇ ਕਿ ਕਮਿਊਨਲ ਸੀਗੇ, ਉਹਦੇ ਤੇ ਡਿਬੇਟ ਹੋਈ ਆਜ਼ਾਦੀ ਤੋਂ ਪਹਿਲਾਂ। ਤੇ ਜਿਹੜੇ ਉਸ ਟਾਈਮ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਹਾਂ ਇਹ ਕਮਿਊਨਲ ਪਾਰਟ ਰਿਮੂਵ ਕੀਤੇ ਜਾ ਸਕਦੇ ਨੇ। ਉਹਨੂੰ ਲੈ ਕੇ ਅੱਜ ਇਹ ਇਸ਼ੂ ਬਣਾ ਰਹੇ ਨੇ। ਤੇ ਖੈਰ ਕਮਿਊਨਲ ਪਾਰਟ ਤਾਂ ਹੋਣਾ ਹੀ ਚਾਹੀਦਾ। ਬਾਕੀ ਅੱਜ ਅਮਿਤ ਸ਼ਾਹ ਨੇ ਇਹ ਇਸ਼ਾਰਾ ਵੀ ਕੀਤੇ ਕਿ ਬੰਦੇ ਮਾਤਰਮ ਦੀ ਰਚਨਾ ਬੰਕਿਮ ਬਾਬੂ ਨੇ ਕੀਤੀ ਸੀ ਤੇ ਉਹ ਬੰਗਾਲ 'ਚ ਪੈਦਾ ਹੋਏ ਸੀ ਤੇ ਜੀ ਪੱਛਮ ਬੰਗਾਲ ਨੂੰ ਲੈ ਹੀ ਆਏ। ਤੇ ਉਹਨਾਂ ਦਾ ਜਿਹੜਾ ਬੈਕਗਰਾਉਂਡ ਸੀਗਾ ਉਹ ਬੰਗਾਲੀ ਸੀਗਾ ਤੇ ਬੰਗਾਲ ਉਹ ਤੇ ਉਹਨਾਂ ਦਾ ਸਿਰਫ ਜਿਹੜਾ ਸੀਗਾ ਇਸ ਆਜ਼ਾਦੀ 'ਚ ਵੀ ਉਹਨਾਂ ਦਾ ਯੋਗਦਾਨ ਸੀਗਾ, ਪਰ ਉਹਨਾਂ ਦੇ ਗੀਤ ਨੂੰ ਤੋੜਤਾ ਕਾਂਗਰਸ ਨੇ। ਹੁਣ ਜੀ ਗੀਤ ਤੇ ਟੁੱਟੇ ਹੋਣ ਤੇ ਵੀ ਅਮਿਤ ਸ਼ਾਹ ਹੋਰੀ ਦੁਖੀ ਹੋ ਰਹੇ ਨੇ, ਖਾਸੇ ਦੁਖੀ ਨੇ। ਪਤਾ ਨਹੀਂ ਕੀ ਕਰਨਾ ਚਾਹ ਰਹੇ ਨੇ। ਖੈਰ ਬੰਗਾਲ 'ਚ ਜਿਹੜੇ ਚੋਣ ਨੇ ਉਹਨਾਂ ਤੋਂ ਬਾਅਦ ਸ਼ਾਇਦ ਇਹ ਬੰਦੇ ਮਾਤਰਮ ਨੂੰ ਵੀ ਭੁੱਲ ਜਾਣਗੇ। ਆਜ਼ਾਦੀ ਤੋਂ ਪਹਿਲਾਂ ਤੁਸੀਂ ਯਾਦ ਕਰੋ ਤਾਂ ਇਹਨਾਂ ਨੇ ਇੱਕ ਵਾਰ ਵੀ ਨਾ ਤਾਂ ਬੰਦੇ ਮਾਤਰਮ ਦਾ ਨਾਂ ਲਿਆ, ਨਾ ਜਨ ਗਣ ਮਨ ਦਾ ਨਾਂ ਲਿਆ, ਨਾ ਅੰਗਰੇਜ਼ੋ ਭਾਰਤ ਛੋੜੋ ਕੁਛ ਨਹੀਂ ਕਿਹਾ। ਬਲਕਿ ਅੰਗਰੇਜ਼ਾਂ ਦੇ ਪਿੱਠੂ ਬਣੇ ਹੁੰਦੇ ਸੀਗੇ ਆਰਐਸਐਸ ਵਾਲੇ। ਤੇ ਹੁਣ ਦੇਖੋ ਇਹਨਾਂ ਦੇ ਵਿੱਚ ਕਿਵੇਂ ਦੇਸ਼ ਭਗਤੀ ਜਾਗੀ ਹੋਈ ਹੈ। ਆਜ਼ਾਦੀ ਤੋਂ ਪਹਿਲਾਂ ਬਹੁਤਿਆਂ ਤਾਂ ਨੂੰ
ਬਹੁਤਿਆਂ ਨੂੰ ਤਾਂ ਨਾਮ ਵੀ ਨਹੀਂ ਲੈਣਾ ਆਉਂਦਾ, ਬੜਾ ਰੌਲਾ ਪੈ ਰਿਹਾ ਸੀ, ਮੈਂ ਦੇਖ ਰਿਹਾ ਸੀ ਸਦਨ ਦੇ ਵਿੱਚ ਵੀ ਉਹ ਬੰਕਿਮ ਚੰਦਰ ਚੈਟਰਜੀ ਕੋਈ ਕੁਛ ਕਹੀ ਜਾਂਦਾ ਹੈ, ਕੋਈ ਕੁਛ ਕਹੀ ਜਾਂਦਾ ਹੈ, ਗਲਤ ਨਾਮ ਲਈ ਹਾਂ, ਜਾਂਦੇ ਨੇ। ਅੱਜ ਬੀਜੇਪੀ ਦੇ ਮੰਤਰੀ ਜਿਹੜੇ ਕਿ ਪੰਜਾਬ ਦੇ ਬੀਜੇਪੀ ਦੇ ਪ੍ਰਭਾਰੀ ਵੀ ਰਹੇ ਹੈਗੇ ਗਜੇਂਦਰ ਸਿੰਘ ਸ਼ੇਖਾਵਤ, ਉਹਨਾਂ ਨੇ ਤਾਂ ਬੰਕਿਮ ਦਾਸ ਚਟਰਜੀ ਕਹਿਤਾ, ਬੰਕਿਮ ਚੰਦਰ ਜੀ, ਜੀ। ਚਟਰਜੀ ਨੂੰ, ਤੇ ਨਾ ਹੀ ਗਲਤ ਲਈ ਜਾ ਰਹੇ ਨੇ। ਖੈਰ, ਇਹ ਤਾਂ ਇਹਨਾਂ ਦੀ ਹਕੀਕਤ ਹੈ ਹੀ, ਆਜ਼ਾਦੀ ਤੋਂ ਪਹਿਲਾਂ ਵੀ ਇਹ ਆਪਾਂ ਨੂੰ ਇਹਨਾਂ ਦਾ ਰੋਲ ਕਿਰਦਾਰ ਬਾਰੇ ਪਤਾ ਹੀ ਹੈ, ਤੇ ਹੁਣ ਹੂੰ। ਜਿਹੜਾ ਇਹ ਡਰਾਮਾ ਕਰ ਰਹੇ ਨੇ, ਉਹ ਆਪਾਂ ਨੂੰ ਪਤਾ ਕਿ ਪੱਛਮ ਬੰਗਾਲ 'ਚ ਚੋਣ ਨੇ, ਤੇ ਬੰਗਾਲ 'ਚ ਮਮਤਾ ਬੈਨਰਜੀ ਨੂੰ ਹਰਾਉਣ ਵਾਸਤੇ ਇਹਨਾਂ ਨੇ ਇਹ ਸਾਰਾ, ਉੱਥੇ ਬੰਗਾਲੀ ਮੁਸਲਮਾਨ ਤੇ ਬੰਗਾਲੀ ਹਿੰਦੂ ਨੂੰ ਲੜਾਉਣ ਵਾਸਤੇ ਸਾਰਾ ਇਹ ਡਰਾਮਾ ਇਹਨਾਂ ਨੇ ਖੜਾ ਕੀਤਾ ਹੈਗਾ। ਜਾਣਕਾਰੀ ਆ ਰਹੀ ਹੈ ਕਿ 2036 ਤੱਕ ਭਾਰਤ ਦੇ ਅੰਦਰ 7 ਦੇ ਵਿੱਚੋਂ ਇੱਕ ਭਾਰਤੀ ਨਾਗਰਿਕ ਸੀਨੀਅਰ ਸਿਟੀਜ਼ਨ ਹੋਊਗਾ, ਤੇ ਕੇਂਦਰ ਇਸ ਤੇ ਕੀ ਆਖ ਰਿਹਾ ਹੈ ਜੀ? ਦੇਖੋ, 2014 'ਚ ਜਦੋਂ ਇਲੈਕਸ਼ਨ 'ਚ ਜਾ ਰਹੇ ਸੀਗੇ, ਉਦੋਂ ਡੇਟਾ ਆਉਂਦੇ ਸੀਗੇ ਕਿ ਮੁਲਕ ਦੀ ਬਹੁਤ ਵੱਡੀ ਆਬਾਦੀ ਜਿਹੜੀ ਹੈਗੀ ਆ ਕਿ ਉਹ ਨੌਜਵਾਨ ਹੈਗੀ ਆ। ਹੁਣ ਦੇਖੋ, ਜੀ। ਜਦੋਂ ਆਪਾਂ 2025 'ਚ ਬੈਠੇ ਹੈਗੇ ਆ, ਆਖਰੀ 2025 ਨੂੰ ਖਤਮ ਕਰ ਰਹੇ ਹਾਂ, ਤਾਂ ਉਦੋਂ ਇੱਕ ਡੇਟਾ ਆ ਰਿਹਾ ਹੈਗਾ 2036 ਤੱਕ ਤਕਰੀਬਨ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ, ਉਹ ਸਾਡੇ 2300 ਕਰੋੜ ਦੇ ਨੇੜੇ ਤੇ 23 ਕਰੋੜ ਦੇ ਨੇੜੇ ਤੇੜੇ ਹੋ ਜਾਣਗੇ, ਜਿਹੜੇ ਕਿ 7 ਜਾਣਿਆਂ ਚੋਂ ਇੱਕ ਸੀਨੀਅਰ ਸਿਟੀਜ਼ਨ ਹੋਊਗਾ। ਉਹਦੇ ਕਰਕੇ ਮੁਲਕ ਦਾ ਖਰਚਾ ਹੀ ਵਧੂਗਾ, ਪ੍ਰੋਡਕਟਿਵਿਟੀ ਘਟੂਗੀ, ਇਸ ਕਿਸਮ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ। ਇਸ ਕਿਸਮ ਦੇ ਡੇਟਾਸ ਦੇਖੋ ਬਹੁਤ ਅੱਡ-ਅੱਡ ਤਰੀਕਿਆਂ ਨਾਲ ਮੈਨੀਪੂਲੇਟ ਕੀਤੇ ਜਾ ਸਕਦੇ ਨੇ। ਇੱਕ ਮੈਨੀਪੂਲੇਸ਼ਨ ਇਹ ਸਾਹਮਣੇ ਖੜੀ ਹੈ ਕਿ ਜਿਹੜਾ ਮਤਲਬ ਮੈਨੂੰ ਜਿਹੜੀ ਚੀਜ਼ ਲੱਗਦੀ ਹੈਗੀ ਆ ਕਿ 1-2 ਸਾਲ ਬਾਅਦ ਇੱਕ ਹਲਕਾ ਜਿਹਾ ਇਕਨੋਮਿਕ ਸਲੋਡਾਊਨ ਅੱਗੇ ਆਪਣੇ ਸਾਹਮਣੇ ਖੜਿਆ ਹੈਗਾ, ਤੇ ਉਹ 7-8 ਸਾਲ ਤੱਕ, 10 ਸਾਲ ਤੱਕ ਵੀ ਉਹ ਇਕਨੋਮਿਕ ਸਲੋਡਾਊਨ ਸਰਵਾਈਵ ਕਰ ਸਕਦਾ ਹੈਗਾ। ਉਹਦੀ ਇੱਕ ਪਹਿਲਾਂ ਤੋਂ ਹੀ ਐਕਸਪਲੇਨੇਸ਼ਨ ਬਣਾਉਣ ਦੀ ਗੱਲ ਤਾਂ ਹੈਗੀ ਆ। ਦੂਜੀ ਮਤਲਬ ਉਸ ਰਿਪੋਰਟ 'ਚ ਵਿਰੋਧਾਭਾਸ ਵੀ ਆਪਣੇ ਕਿਸਮ ਦੇ ਹੈਗੇ ਆ। ਜਿਵੇਂ ਉਹ ਕਹਿ ਰਿਹਾ ਹੈਗਾ ਕਿ ਬਜ਼ੁਰਗਾਂ ਦੀ ਜਿਹੜੀ ਗਿਣਤੀ ਹੈਗੀ ਆ, ਉਹ ਵੱਧ ਰਹੀ ਹੈਗੀ ਆ, ਪਰ ਕੀ ਜਿਹੜੇ ਨੌਜਵਾਨ ਨੇ ਉਹਨਾਂ ਦੀ ਸੰਖਿਆ ਕਾਫੀ ਨਹੀਂ ਹੈ? ਉਹਨਾਂ ਦੀ ਤਾਂ ਸੰਖਿਆ ਠੀਕ-ਠਾਕ ਹੈਗੀ ਆ। ਮਤਲਬ ਉਹ ਗੱਲ ਮੈਨੂੰ ਲੱਗਦੀ ਹੈਗੀ ਆ, ਤੇ ਜਿਹੜੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਹੈਗੇ ਆ, ਉਹਨਾਂ ਨੇ ਵੀ ਅੱਡ-ਅੱਡ ਕਿਸਮ ਨਾਲ ਉਸ ਡੇਟਾ ਨੂੰ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਡੇਟਾ ਦੀ ਜਿਹੜੀ ਮੈਂ ਇੰਟਰਪ੍ਰੀਟੇਸ਼ਨ ਸਮਝਦਾ ਹਾਂ, ਉਹੀ ਸਮਝਦਾ ਹਾਂ ਕਿ ਇਹਨਾਂ ਦੇ ਸਾਹਮਣੇ ਇਕਨੋਮਿਕ ਸਲੋਡਾਊਨ ਖੜੇ ਨੇ, 10-15 ਸਾਲ ਤੱਕ ਇਹਨਾਂ ਤੋਂ ਸੰਭਲ ਲਏ ਨਹੀਂ। ਉਹਦੀ ਜੀ। ਇੱਕ ਐਕਸਪਲੇਨੇਸ਼ਨ ਇਹ ਪਹਿਲਾਂ ਹੀ ਤਿਆਰ ਕਰ ਰਹੇ ਨੇ। ਕਈ ਜੀ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਧੱਕੇ ਨਾਲ, ਮਤਲਬ ਪ੍ਰੀ ਰਿਟਾਇਰਮੈਂਟ ਵੀ ਦੀਆਂ ਗੱਲਾਂ ਵੀ ਆ ਰਹੀਆਂ ਨੇ ਕਿ ਬਹੁਤ ਸਾਰੇ ਮਹਿਕਮੇ ਏਦਾਂ ਦੇ ਹੈਗੇ, ਰੇਲਵੇ, ਜੀਵਨ ਜਾਂ ਹੋਰ, ਜਿੱਥੇ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕਰਨਾ ਗਾ, ਉੱਥੇ ਇਹ ਸਰਕਾਰੀ ਕਰਮਚਾਰੀਆਂ ਨੂੰ 55 ਸਾਲ ਦੀ ਉਮਰ 'ਚ ਹੀ ਰਿਟਾਇਰ ਕਰਨਾ ਚਾਹੁੰਦੇ ਨੇ, ਤੇ BSNL ਹੋ ਗਿਆ, ਹੋਰ ਵੀ ਕਈ ਏਦਾਂ ਦੀਆਂ ਹੈਗੀਆਂ। ਉਹਦੇ ਵਾਸਤੇ ਇਹ ਪਹਿਲਾਂ ਤੋਂ ਹੀ ਇੱਕ ਗਰਾਊਂਡ ਤਿਆਰ ਕਰ ਰਹੇ ਨੇ, ਇੱਕ ਜਸਟੀਫਿਕੇਸ਼ਨ ਸੀ ਖੜੀ ਕਰ ਰਹੇ ਨੇ। ਜੀ। ਸੋ ਬਚਾਅ ਲਈ ਭਵਿੱਖਮੁਖੀ ਫੈਸਲੇ ਜਾਂ ਭਵਿੱਖਮੁਖੀ ਗੱਲਾਂ ਪਹਿਲਾਂ ਹੀ ਕਰਨ ਦੀਆਂ ਤਿਆਰੀਆਂ ਨੇ, ਤੁਸੀਂ ਕਹਿ ਰਹੇ ਹੋ। ਅੱਗੇ ਜੇਕਰ ਚੱਲੀਏ ਤਾਂ ਉੱਧਰ ਸੋਨਮ ਵਾਂਗਚੁਕ ਜੇਲ੍ਹ ਦੇ ਅੰਦਰ ਨੇ, ਤੇ ਉਹਨਾਂ ਦੀ ਸੰਸਥਾ ਦੀ ਪਰ ਗੱਲ ਹੋਈ ਹੈ ਸੰਸਦੀय ਸਮਿਤੀ ਦੇ ਵਿੱਚ। ਕਹਿੰਦੇ ਵੀ ਇਹ ਸੰਸਥਾ ਤਾਂ ਰੋਲ ਮਾਡਲ ਹੈਗੀ ਹੈ, ਤੇ ਇਹ UGC HIAL ਨੂੰ ਮਾਨਤਾ ਦੇਵੇ, ਤੇ ਇਹਦੀ ਪੜ੍ਹਾਈ ਦੇ ਤਰੀਕੇ ਜਿਹੜੇ ਨੇ ਉਹ ਨਵੀਂ ਸਿੱਖਿਆ ਨੀਤੀ 'ਚ ਯੂਜ਼ ਕੀਤੇ ਜਾਣ। ਇਹ ਕੌਣ ਤੇ ਕਿਉਂ ਆਖ ਰਿਹਾ ਹੈ ਜੀ? ਦੇਖੋ, ਪਾਰਲੀਮੈਂਟਰੀ ਕਮੇਟੀ ਜਿਹਦੇ 'ਚ ਸਾਰੇ ਆਪਾਂ ਨੂੰ ਪਤਾ ਕਿ ਪਾਰਲੀਮੈਂਟ ਦੇ ਸਾਂਸਦ ਹੁੰਦੇ ਨੇ, ਉਹ ਇਹ ਕਹਿ ਰਹੇ ਨੇ ਕਿ ਜਿਹੜੀ ਹਿਮਾਲਿਅਨ ਇੰਸਟੀਚਿਊਟ ਆਫ ਅਲਟਰਨੇਟਿਵ ਸਟੱਡੀਜ਼ ਵਾਲਾ ਜਿਹੜਾ ਇੰਸਟੀਚਿਊਟ ਹੈਗਾ, HIL, ਜਿਹੜਾ ਹੈ ਲੱਦਾਖ ਦੇ ਵਿੱਚ, ਸੋਨਮ ਵਾਂਗਚੁਕ ਦਾ, ਕਿ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਉਸ ਕਿਸਮ ਦਾ ਕੰਮ ਪੂਰੇ ਮੁਲਕ 'ਚ ਵੀ ਹੋਣਾ ਚਾਹੀਦਾ, ਤੇ UGC ਉਹਨੂੰ ਮਾਨਤਾ ਵੀ ਦੇਵੇ। ਇਸ ਕਿਸਮ ਦੀਆਂ ਗੱਲਾਂ ਆ ਰਹੀਆਂ ਨੇ। ਪਰ ਦੂਜੇ ਪਾਸੇ ਸੋਨਮ ਵਾਂਗਚੁਕ ਕਿੱਥੇ ਬੈਠੇ ਨੇ? ਉਹ ਜੇਲ੍ਹ 'ਚ ਬੈਠੇ ਨੇ। ਉਹਨਾਂ ਤੇ ਦੇਸ਼ ਧਰੋਹ ਦੇ ਚਾਰਜ ਇਹਨਾਂ ਨੇ ਲਾ ਰੱਖੇ ਨੇ। ਤਾਂ ਦੇਖੋ ਕਿੰਨੀਆਂ ਕੰਟਰਾਡਿਕਟਰੀਆਂ ਗੱਲਾਂ ਨੇ। ਮਤਲਬ ਇੱਕ ਬੰਦਾ ਜਿਹਨੂੰ ਆਪਾਂ ਨੂੰ ਪਤਾ ਕਿ ਰੋਮਨ ਮੈਗਸੈਸੇ ਅਵਾਰਡ ਮਿਲਿਆ ਹੋਵੇ, ਰੇਮਨ ਮੈਗਸੈਸੇ, ਏਸ਼ੀਆ ਦਾ ਨੋਬਲ ਜਿਹਨੂੰ ਕਿਹਾ ਜਾਂਦਾ ਹੈਗਾ, ਦੁਨੀਆ ਭਰ 'ਚ ਲੋਕ ਉਹਦੀ ਸਿਫਤਾਂ ਕਰਦੇ ਹੋਣ ਕਿ ਇੰਨਾ ਵਧੀਆ ਕੰਮ ਕਰ ਰਿਹਾ ਹੈਗਾ ਬੰਦਾ। ਉਹਦੇ ਤੇ ਫਿਲਮ ਬਣੀ ਹੋਵੇ 3 ਇਡੀਅਟ, ਉਹ ਪਾਰਲੀਮੈਂਟਰੀ ਕਮੇਟੀ ਹੈਗੀ ਆ, ਉਹ ਆਪ ਕਹਿੰਦੀ ਹੋਵੇ ਕਿ ਮਤਲਬ ਬਈ ਇਹਨੇ ਜਿਹੜੇ ਕੰਮ ਕੀਤਾ ਹੈਗਾ, ਉਹਨੂੰ ਮਾਨਤਾ ਮਿਲਣੀ ਚਾਹੀਦੀ, ਸਾਰਾ ਕੁਛ ਹੈਗਾ। ਪਰ ਦੂਜੇ ਪਾਸੇ ਉਹਨੂੰ ਹੀ ਬੀਜੇਪੀ ਵਾਲਿਆਂ ਨੇ 1 ਮਹੀਨੇ ਪਹਿਲਾਂ ਉਹਦੇ ਤੇ ਲਾ ਕੇ, ਆਪਾਂ ਕਹਿ ਲਈਏ ਕਿ ਦੇਸ਼ ਧਰੋਹ ਦੇ ਪਰਚੇ, ਤੇ ਉਹਨੂੰ ਜੇਲ੍ਹ 'ਚ ਭੇਜਤਾ ਸੀਗਾ। ਤਾਂ ਇਹ ਤੇ ਕਿੰਨੀਆਂ
ਕਿੰਨੀਆਂ ਕੰਟਰਡਿਕਸ਼ਨਾਂ ਭਰੀਆਂ ਇਹ ਚੀਜ਼ਾਂ ਨੇ ਆਪਣੇ ਸਾਹਮਣੇ ਨੇ। ਹੂੰ, ਸੋਨਮ ਵਾਂਗਚੁਕ ਜਿਹੜੇ ਕਿ ਉੱਥੇ ਗਾਂਧੀਅਨ ਮੰਨੇ ਜਾਂਦੇ ਨੇ, ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ। ਨੋ ਡਾਊਟ ਉੱਥੇ ਇੱਕ ਸੈਕਸ਼ਨ ਸੀਗਾ ਨੌਜਵਾਨਾਂ ਦਾ ਜਿਹੜਾ ਕਿ ਗੁੱਸੇ ਤੋਂ ਬਾਹਰ ਹੋਇਆ, ਉਹਨੇ ਪਥਰਾਓ ਵੀ ਕੀਤੇ, ਸਾਰਾ ਕੁਛ ਕੀਤਾ। ਪਰ ਉਹ ਜਿਹੜਾ ਵਾਇਲੈਂਸ ਵੀ ਭੜਕਿਆ, ਉਹ ਉਦੋਂ ਭੜਕਿਆ ਜਦੋਂ ਪੁਲਿਸ ਨੇ 4 ਨੌਜਵਾਨਾਂ ਨੂੰ ਮਾਰਤਾ। ਉਸ ਤੋਂ ਬਾਅਦ ਉਹਨਾਂ ਨੇ ਮਾੜਾ-ਮੋਟਾ ਜਿਹੜਾ ਬੀਜੇਪੀ ਦਾ ਦਫ਼ਤਰ ਸਾੜਿਆ ਜਾਂ ਹੋਰ ਜਿਹੜੀ ਕਾਰਵਾਈਆਂ ਨੌਜਵਾਨਾਂ ਨੇ ਪਾਈਆਂ, ਉਦੋਂ ਪਾਈਆਂ ਜਦੋਂ ਮਤਲਬ ਪ੍ਰੋਟੈਸਟਰਸ ਤੇ 4 ਬੁਲੇਟ 4 ਜਣਿਆਂ ਨੂੰ ਮਾਰਤਾ ਸੀਗਾ। ਤਾਂ ਜੀ, ਮਤਲਬ ਤੇ ਉਹਦਾ ਬਦਲਾ ਕਿਵੇਂ ਲਿਆ ਸਰਕਾਰ ਨੇ? ਜਿਹੜੇ ਪੀਸਫੁਲੀ ਉੱਥੇ ਮਰਨ ਵਰਤ ਤੇ ਬੈਠੇ ਸੀਗੇ, ਉਹਨਾਂ ਨੂੰ ਚੱਕ ਕੇ ਜੇਲ੍ਹ ਤੇ ਮਾਰਿਆ, ਜੇਲ੍ਹ 'ਚ ਮਾਰਿਆ। ਹੂੰ, ਤਾਂ ਇਹ ਜੀ, ਆਪਣੇ ਆਪ 'ਚ ਬਹੁਤ ਸਾਰੀ ਕੰਟਰਾਡਿਕਸ਼ਨਾਂ ਦੇ ਵਿੱਚ ਖੜੇ ਹੈਗੇ ਆ ਕਿ ਇੱਕ ਪਾਸੇ ਤਾਂ ਉਹ ਜਿਹੜਾ ਕੰਮ ਕੀਤਾ ਹੈਗਾ, ਜਿਹਨੂੰ ਦੁਨੀਆ ਮੰਨ ਰਹੀ ਹੈਗੀ ਆ, ਉਹਦਾ ਇਹਨਾਂ ਨੇ ਖਾਣਾ ਵੀ ਹੈਗਾ, ਉਹਨੂੰ ਸੈਲੀਬ੍ਰੇਟ ਵੀ ਕਰਨਾ ਹੈਗਾ, ਤੇ ਦੂਜੇ ਪਾਸੇ ਇਹਨਾਂ ਨੂੰ ਉਹ ਬੰਦਾ ਵੀ ਨਹੀਂ ਚਾਹੀਦਾ, ਕਿਉਂਕਿ ਉਹ ਆਪਣੀ ਪੋਲਿਟਿਕਸ ਵੀ ਬੋਲ ਦਿੰਦਾ ਹੈਗਾ। ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਬੰਦੇ ਤੋਂ ਸਿਰਫ ਵੋਲੰਟੀਅਰੀ ਕਿਸਮ ਦਾ ਕੰਮ ਕਰਵਾਈ ਚੱਲੋ। ਮਤਲਬ ਵੋਲੰਟੀਅਰਿੰਗ ਕਿਸਮ ਦਾ ਕੰਮ ਮੈਂ ਕਹਿ ਰਿਹਾ ਗਾ ਕਿ ਮਤਲਬ ਜਦੋਂ ਹੜ੍ਹ ਆਉਂਦੇ ਨੇ, ਜਦੋਂ ਕਰੋਨਾ ਫੈਲਦਾ ਗਾ, ਉਦੋਂ ਤੁਸੀਂ ਆਪਾਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਕਹਿੰਦੇ ਹੋ ਕਿ ਗੁਰਦੁਆਰਿਆਂ ਤੋਂ ਤੁਸੀਂ ਸਾਨੂੰ ਲੰਗਰ ਭੇਜੋ। ਜਦੋਂ ਉਹੀ ਸਿੱਖ ਆਪਣੀ ਆਪਾਂ ਕਹਿ ਲਈਏ ਕਿ ਮਾਈਨੋਰਿਟੀਜ਼ ਤੇ ਜਿਹੜੇ ਹਮਲੇ ਹੁੰਦੇ ਨੇ, ਜਾਂ ਫਿਰ ਉਹਨਾਂ ਦੇ ਫੈਡਰਲਿਜ਼ਮ ਦੇ ਇਸ਼ੂਜ਼ ਨੇ, ਜਾਂ ਖੇਤੀਬਾੜੀ ਦੇ ਇਸ਼ੂਜ਼ ਨੇ, ਉਹਨਾਂ ਵਾਸਤੇ ਜਦੋਂ ਸਵਾਲ ਚੁੱਕਦੇ ਨੇ, ਉਹਨਾਂ ਨੂੰ ਤੁਸੀਂ ਖਾਲਿਸਤਾਨੀ, ਅੱਤਵਾਦੀ, ਪਤਾ ਨਹੀਂ ਕੀ ਕਹਿ ਦਿੰਦੇ ਹੋ। ਤਾਂ ਸੇਮ ਵਿਦ ਸੋਨਮ ਵਾਂਗਚੁਕ ਵੀ ਆਪਾਂ ਨੂੰ ਪਤਾ ਓਦਾਂ ਤਾਂ ਮਾਈਨੋਰਿਟੀਜ਼ ਤੋਂ ਹੀ ਨੇ, ਉਹ ਵੀ ਬੌਧ ਧਰਮ ਦੇ ਅਨੁਯਾਈ ਨੇ। ਤੇ ਜੀ, ਜੀ, ਉਹ ਜਦੋਂ ਉੱਥੇ ਵੋਲੰਟੀਅਰਿੰਗ ਕਿਸਮ ਦਾ ਕੰਮ ਕਰਦੇ ਨੇ, ਬੱਚਿਆਂ ਨੂੰ ਪੜ੍ਹਾਉਂਦੇ ਨੇ, ਵਧੀਆ ਕੰਮ ਕਰਦੇ ਨੇ ਹਿਮਾਲਿਆਜ਼ ਦੇ ਵਿੱਚ, ਉਦੋਂ ਕਹਿੰਦੇ ਹੋ ਕਿ ਵਾਹ ਵਾਹ ਬਹੁਤ ਸਵਾਦ ਆ ਗਿਆ, ਰੇਮਨ ਮੈਗਸੈਸੇ ਜਿੱਤ ਕੇ ਆਇਆ, ਇਹ ਵੀ ਸਾਡਾ ਹੈਗਾ ਸਾਰਾ ਕੁਛ। ਪਰ ਜਦੋਂ ਉਹ ਆਪਣੀ ਪੋਲਿਟਿਕਸ ਬੋਲਦੇ ਨੇ ਕਿ ਲੱਦਾਖ ਨੂੰ ਸਟੇਟ ਹੁੱਡ ਚਾਹੀਦਾ ਹੈਗਾ, ਇਹ ਜੀ, ਯੂਨੀਅਨ ਟੈਰੀਟਰੀ ਬਣਾ ਕੇ ਕੰਮ ਨਹੀਂ ਚੱਲਦਾ, ਉਦੋਂ ਉਹਨੂੰ ਫਿਰ ਜੇਲ੍ਹ 'ਚ ਸੱਟ ਦਿੰਦੇ ਹੋ ਤੁਸੀਂ, ਦੇਸ਼ ਧਰੋਹੀ ਘੋਸ਼ਿਤ ਕਰਕੇ। ਤਾਂ ਇਹ ਹੂੰ, ਚੱਲਦਾ ਜੀ, ਨਹੀਂ। ਜੀ, ਮਤਲਬ ਤੁਹਾਨੂੰ ਜੇ ਮਾਈਨੋਰਿਟੀਜ਼ ਤੋਂ ਵੋਲੰਟੀਅਰਿੰਗ ਕਿਸਮ ਦਾ ਕੰਮ ਚਾਹੀਦਾ ਹੁੰਦਾ, ਉਦੋਂ ਤਾਂ ਤੁਸੀਂ ਕਹਿੰਦੇ ਹੋ ਬਹੁਤ ਵਧੀਆ, ਬਹੁਤ ਵਧੀਆ। ਜਦੋਂ ਉਹ ਆਪਣੀ ਪੋਲਿਟਿਕਸ ਆਪਣੇ ਮੂੰਹੋਂ ਬੋਲਦੇ ਨੇ, ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਉਦੋਂ ਤੁਸੀਂ ਉਹਨਾਂ ਨੂੰ ਅਤਵਾਦੀ, ਖਾਲਿਸਤਾਨੀ, ਦੇਸ਼ ਧਰੋਹੀ, ਪਤਾ ਨਹੀਂ ਕੀ ਕੀ ਬਣਾ ਕੇ ਜੇਲ੍ਹਾਂ 'ਚ ਸਿੱਟ ਦਿੰਦੇ ਹੋ। ਹੂੰ, ਜੀ, ਇਹ ਦੋਹਰਾ ਚਿਹਰਾ ਹੈ, ਦੋਹਰਾ ਮਾਪਦੰਡ ਹੈ, ਦੋਹਰਾ ਸਟੈਂਡਰਡ ਹੈ। ਸੋ ਖੈਰ ਇਸ ਤੇ ਕੌਣ ਕੰਨ ਧਰਦਾ ਹੈ, ਜਿਵੇਂ ਚੱਲਦੀਆਂ ਨੇ ਚੰਮਦੀਆਂ ਚਲਾਈ ਜਾਂਦੇ ਨੇ। ਅੱਗੇ ਚੱਲਦੇ ਆ, ਉੱਧਰ ਪਾਕਿਸਤਾਨੀ ਜਸੂਸੀ ਦੇ ਕੇਸ ਦੇ ਵਿੱਚ ਬਰੀ ਹੋਏ ਬ੍ਰਹਮੋਸ ਸਾਇੰਟਿਸਟ ਦਾ ਦਰਦ ਝਲਕਿਆ ਜੀ, ਕੀ ਕਹਿ ਰਿਹਾ ਹੈ ਇਹ ਸਾਇੰਟਿਸਟ? ਦੇਖੋ, ਨਿਸ਼ਾਂਤ ਅਗਰਵਾਲ, ਜਿਸਨੂੰ ਯੰਗ ਸਾਇੰਟਿਸਟ ਅਵਾਰਡ ਮਿਲਿਆ ਸੀਗਾ ਇੱਕ ਟਾਈਮ ਤੇ ਫਿਰ ਉਸ ਤੋਂ ਬਾਅਦ ਉਹਨੂੰ ਸੀਨੀਅਰ ਸਾਇੰਟਿਸਟ ਬਣਾ ਕੇ ਬ੍ਰਹਮੋਸ ਮਿਸਾਈਲ ਤੇ DRDO ਦੇ ਵਿੱਚ ਕੰਮ ਤੇ ਲਾਤਾ ਸੀਗਾ, ਸਪੈਸ਼ਲ ਪ੍ਰੋਜੈਕਟ ਸੀਗਾ ਬ੍ਰਹਮੋਸ ਦਾ। ਬਾਅਦ 'ਚ ਉਸਨੂੰ ਹੀ ਜਸੂਸੀ ਦੇ ਕੇਸ 'ਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਉਸਦੇ ਪਰਿਵਾਰ ਨੇ ਵੀ ਬਹੁਤ ਕੁਝ ਝੱਲਿਆ, ਉਹਨੇ ਆਪ ਨੇ ਵੀ ਬਹੁਤ ਕੁਝ ਝੱਲਿਆ, ਪਰ ਜਿਹੜੀ ਉਹਦੀ ਗ੍ਰਿਫਤਾਰੀ ਹੋਈ ਸੀ, ਨਾ ਤਾਂ ਕੁਛ ਕੋਰਟ 'ਚ ਸਰਕਾਰ ਸਾਬਤ ਕਰ ਪਾਈ। ਹੁਣ ਜਿਹੜੇ ਆਪਾਂ ਕਹਿ ਲਈਏ ਕਿ ਹਾਈ ਕੋਰਟ ਨੇ ਉਹਨੂੰ ਬਰੀ ਕਰ ਦਿੱਤਾ ਹੈ। ਤੇ ਜਿਹੜਾ ਬਰੀ ਕੀਤਾ ਗਿਆ, ਉਸ ਤੋਂ ਬਾਅਦ ਉਹਨੇ ਇਹ ਗੱਲ ਰੱਖੀ ਕਿ ਯਾਰ ਮੈਂ ਤਾਂ ਜਦੋਂ ਫੜਿਆ ਗਿਆ ਸੀ, ਮੇਰੇ ਤੇ ਆਰੋਪ ਲਾਏ ਗਏ ਕਿ ਮੈਂ ਜਾਸੂਸੀ ਕਰਦਾ ਸੀ, ਇਹ ਤਾਂ ਮੇਰੇ ਪਰਿਵਾਰ ਦਾ ਵੀ ਮਰਨ ਹੋ ਗਿਆ ਸੀਗਾ, ਮੇਰਾ ਵੀ ਮਰਨ ਹੋ ਗਿਆ ਸੀਗਾ, ਕਿ ਹੁਣ ਅੱਗੇ ਮੈਂ ਕੀ ਸੋਚ ਕੇ ਜੀਆਂਗਾ। ਪਰ ਚਲੋ ਠੀਕ ਹੈ ਜੀ, ਕਿ ਮੇਰੇ ਪਰਿਵਾਰ ਨੇ, ਮੇਰੇ ਪਤਨੀ ਨੇ ਲੜਾਈ ਲੜੀ ਕੋਰਟ ਦੇ ਵਿੱਚ, ਤੇ ਅੱਜ ਮੈਂ ਬਾਹਰ ਹਾਂ। ਪਰ 7 ਸਾਲ ਤਾਂ ਮੈਨੂੰ ਬਤੌਰ ਆਪਾਂ ਕਹਿ ਲਈਏ ਕਿ ਜਸੂਸ ਦੇ ਤੌਰ ਤੇ, ਦੇਸ਼ ਧਰੋਹੀ ਦੇ ਤੌਰ ਤੇ ਕੱਟਣੇ ਪਏ ਹੈਗੇ ਆ। ਹੁਣ ਨਿਰਦੋਸ਼ ਚਲੋ ਜੀ, ਕੋਰਟ ਨੇ ਸਾਬਤ ਕਰਤਾ ਹੈਗਾ। ਉਸ ਟਾਈਮ ਦੇਖੋ ਕਿ ਕਿੰਨੀਆਂ ਵੱਡੀਆਂ ਖਬਰਾਂ ਮੇਰੇ ਬਾਰੇ ਬਣਾਈਆਂ ਗਈਆਂ, ਅਖਬਾਰਾਂ ਦੇ ਫਰੰਟ ਪੇਜ ਤੇ ਸੀਗਾ ਮੈਂ, ਮੇਰੇ ਪਰਿਵਾਰ ਨੂੰ ਵਿਲਨ ਬਣਾ ਦਿੱਤਾ ਗਿਆ ਸੀਗਾ। ਪੜੋਸੀ, ਸਾਡੇ ਰਿਸ਼ਤੇਦਾਰ, ਸਾਡੇ ਪਿੰਡ ਵਾਲੇ, ਉਹਨਾਂ ਤੇ ਤਾਨੇ ਮਾਰਦੇ ਹੁੰਦੇ ਸੀ, ਤੰਜ ਕੱਸਦੇ ਹੁੰਦੇ ਸੀਗੇ। ਤੇ ਹੁਣ ਦੇਖੋ ਮੈਂ ਨਿਰਦੋਸ਼ ਹਾਂ, ਤੇ ਕੋਈ ਨਹੀਂ ਆਇਆ, ਨਾ ਕੋਈ ਮੇਰਾ ਇੰਟਰਵਿਊ ਲੈਣ ਆਇਆ, ਨਾ ਕੋਈ ਮੈਨੂੰ ਮਿਲਣ ਆਇਆ, ਤੇ ਨਾ ਕਿਸੇ ਨੂੰ ਕੋਈ ਫਰਕ ਪਿਆ। ਜਿਹੜੇ ਪੱਤਰਕਾਰ ਜਾਂ ਫਿਰ ਜਿਹੜੇ ਲੋਕ ਮੈਨੂੰ ਉਸ ਟਾਈਮ ਦੇਸ਼ ਧਰੋਹੀ ਪਤਾ ਨਹੀਂ ਕੀ ਆਖ ਰਹੇ ਸੀਗੇ, ਹੁਣ ਚੁੱਪ ਨੇ। ਤਾਂ ਇਹ ਉਹਨਾਂ ਦਾ ਮਤਲਬ ਕਹਿ ਲਈਏ ਕਿ ਦਰਦ ਝਲਕਿਆ ਹੈਗਾ। ਤਾਂ ਬੜਾ ਆਪਾਂ ਕਹਿ ਲਈਏ ਕਿ ਬੜੇ ਔਖੇ ਦਿਨ ਉਹਨਾਂ ਨੇ ਕੱਟੇ ਹੈਗੇ ਆ। ਹੂੰ, ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉੱਧਰ ਲਾਰੈਂਸ ਗੈਂਗ ਦੇ ਗੈਂਗਸਟਰ ਸਾਬਾ ਗੋਬਿੰਦਗੜ੍ਹ ਦਾ ਇੱਕ ਖੁਲਾਸਾ ਸਾਹਮਣੇ ਆ ਰਿਹਾ ਹੈ। ਖੁਲਾਸਾ ਕਰ ਰਿਹਾ ਵੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਰਡਰ ਦੇ ਲਈ ਗੋਲਡੀ ਬਰਾੜ ਨੇ AK-47 ਦਿੱਤੀ ਸੀ, ਤੇ ਹੁਣ ਆਪਸ ਦੇ ਵਿੱਚ ਜਦੋਂ ਇਹਨਾਂ ਦੀ ਖੱਟਾ-ਬੜੀ ਹੋਈ ਹੈ, ਤੇ ਇਹ ਖੁਲਾਸੇ ਜਿਹੜੇ ਨੇ ਇਹਨਾਂ ਨੂੰ ਮੰਨਿਆ ਜਾਵੇ ਨਾ ਮੰਨਿਆ ਜਾਵੇ, ਕਿਉਂਕਿ ਅੱਜ ਕੱਲ੍ਹ ਸਰਕਾਰ ਕੋਈ ਗੱਲ ਕਰੇ ਤਾਂ ਉਹਦੇ ਤੇ ਲੋਕ ਯਕੀਨ ਨਹੀਂ ਕਰਦੇ। ਜੇ ਫੇਕ ਕਥਿਤ ਕੋਈ ਆਡੀਓ ਵੀ ਸਾਹਮਣੇ ਆ ਜਾਵੇ ਕਿਸੇ ਗੈਂਗਸਟਰ ਦੀ ਕੋਈ ਗੱਲ ਕਰਦਿਆਂ ਦੀ, ਤਾਂ ਉਹਨੂੰ ਛੇਤੀ ਮੰਨ ਲਿਆ ਜਾਂਦਾ ਹੈ। ਬੇਭਰੋਸਗੀ ਇੱਕ ਪਾਸੇ ਅੱਤ ਦੀ ਹੈ ਤੇ ਇੱਕ ਪਾਸੇ ਕਿਸੇ ਵੀ ਤਰੀਕੇ ਯਕੀਨ।
ਦੇਖੋ, ਸਾਬਾ ਜਿਹੜਾ ਗੋਬਿੰਦਗੜ੍ਹ ਹੈਗਾ, ਉਹ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਹੀ ਬੰਦਾ ਗਾ। ਲਾਰੈਂਸ ਬਿਸ਼ਨੋਈ ਗੁੱਟ ਦਾ ਬੰਦਾ ਗਾ। ਉਹਨੇ ਗੋਲਡੀ ਬਰਾੜ ਤੇ ਆਰੋਪ ਲਾਏ ਨੇ। ਉਹਨੇ ਕਿਹਾ ਕਿ ਅੱਜ ਦੇ ਟਾਈਮ ਗੋਲਡੀ ਬਰਾੜ ਗੱਦਾਰੀ ਕਰ ਰਿਹਾ ਗਾ। ਕਿਸੇ ਟਾਈਮ ਸਿੱਧੂ ਮੂਸੇਵਾਲਾ ਦਾ ਜਦੋਂ ਮਰਡਰ ਕੀਤਾ ਸੀਗਾ ਤੇ ਜਿਹੜੀ AK-47 ਸੀ ਤੇ ਪੁਲਿਸ ਦੀ ਵਰਦੀ ਸੀਗੀ, ਉਹ ਜੀ, ਸਾਰਾ ਕੁਛ ਲਾਰੈਂਸ ਬਿਸ਼ਨੋਈ ਨੇ ਪ੍ਰੋਵਾਈਡ ਕਰਾਇਆ ਸੀਗਾ। ਇਹ ਉਹਨਾਂ ਦੀ ਗੈਂਗ ਦੇ ਮੈਂਬਰ ਹੀ ਕਹਿ ਰਹੇ ਨੇ। ਪਹਿਲਾਂ ਹੈਰੀ ਬੋਕਸਰ ਨੇ ਕਈ ਸਾਰੇ ਆਰੋਪ ਲਾਏ ਸੀਗੇ ਗੋਲਡੀ ਬਰਾੜ ਤੇ। ਗੋਲਡੀ ਬਰਾੜ ਦੀ ਵੀ ਆਡੀਓ ਆਈ ਸੀ, ਉਹਨੇ ਲਾਰੈਂਸ ਬਿਸ਼ਨੋਈ ਤੇ ਆਰੋਪ ਲਾਏ ਸੀਗੇ। ਇਹ ਸਾਰਾ ਕੁਝ ਹੋ ਰਿਹਾ ਹੈਗਾ ਜੀ ਜਦੋਂ ਇੰਦਰਪ੍ਰੀਤ ਸਿੰਘ ਪੈਰੀ, ਇਹਨਾਂ ਦਾ ਜਿਹੜਾ ਦੋਸਤ ਸੀਗਾ, ਉਹ ਮਾਰਿਆ ਗਿਆ ਚੰਡੀਗੜ੍ਹ ਦੇ ਵਿੱਚ। ਉਹ ਲਾਰੈਂਸ ਬਿਸ਼ਨੋਈ ਦਾ ਵੀ ਦੋਸਤ ਹੁੰਦਾ ਸੀਗਾ, ਇਹਦਾ ਵੀ ਦੋਸਤ ਹੁੰਦਾ ਸੀਗਾ। ਲਾਰੈਂਸ ਬਿਸ਼ਨੋਈ ਨੇ ਆਪਣੇ ਦੋਸਤ ਨੂੰ ਹੀ ਮਰਾਤਾ। ਹਾਲਾਂਕਿ ਉਹ ਲਗਾਤਾਰ 2022-23 ਤੋਂ ਇਹ ਗੱਲ ਕਹਿ ਰਿਹਾ ਸੀਗਾ ਇੰਦਰਪ੍ਰੀਤ ਪੈਰੀ ਕਿ ਮੈਨੂੰ ਇਹਨਾਂ ਤੋਂ ਖਤਰਾ ਹੈਗਾ, ਮੈਨੂੰ ਪੁਲਿਸ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਪਰ ਕੋਈ ਉਸਨੂੰ ਪੁਲਿਸ ਸਿਕਿਉਰਿਟੀ ਤਾਂ ਮਿਲੀ ਨਹੀਂ। ਉਹਦਾ ਇੰਟਰਵਿਊ ਵੀ ਇੱਕ ਵਾਇਰਲ ਹੋਇਆ ਸੀਗਾ ਖਾਸਾ, ਜਿਹੜਾ ਪੁਰਾਣਾ ਸੀਗਾ ਮੌਤ ਤੋਂ ਬਾਅਦ। ਤਾਂ ਇਹ ਹੈ। ਖੈਰ, ਆਪਾਂ ਕਹਿ ਲਈਏ ਕਿ ਇਹ ਜਿਹੜੇ ਗੈਂਗਸਟਰਾਂ ਦੀ ਆਪਸ 'ਚ ਜਿਹੜੀ ਖੜਕੀ ਹੋਈ ਹੈ, ਇਹ ਇੱਕ ਆਪਾਂ ਨੂੰ ਅੱਗੇ ਤਾਂ ਆਪਾਂ ਨੂੰ ਇੱਕ ਫਿਊਚਰ ਇਹਨਾਂ ਦਾ ਦੱਸ ਰਹੇ ਹੈਗੇ ਆ। ਇਹਨਾਂ 'ਚ ਗੈਂਗਵਾਰ ਚੱਲਣੀ ਹੈਗੀ ਆ ਜੀ। ਉਹਦੇ 'ਚ ਕਈ ਸਾਰੇ ਮਾਰੇ ਜਾਣਗੇ। ਤਾਂ ਇਹ ਇੱਕ-ਇੱਕ ਕਰਕੇ ਇਹ ਸਾਰੇ ਮਤਲਬ ਇੱਕ ਦੂਜੇ ਤੇ ਹੁਣ ਇੱਕ ਪਾਸੇ ਤਾਂ ਕੋਰਟ 'ਚ ਜਿਹੜੇ ਲਾਰੈਂਸ ਬਿਸ਼ਨੋਈ ਗੈਂਗ ਆ ਸਾਰੀ, ਉਹ ਇਹ ਲੜਾਈ ਲੜ ਰਹੀ ਹੈ ਕਿ ਉਹਨਾਂ ਦਾ ਸਿੱਧੂ ਮੂਸੇਵਾਲਾ ਮਰਡਰ ਕੇਸ 'ਚ ਕੋਈ ਲੈਣਾ ਦੇਣਾ ਨਹੀਂ। ਦੂਜੇ ਪਾਸੇ ਉਹ ਆਪ ਇੰਟਰਵਿਊ ਦੇ ਕੇ ਕਹਿ ਰਹੇ ਨੇ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰਿਆ। ਜੀ, ਹੁਣ ਇਹ ਸੱਬਾ ਗੋਬਿੰਦਗੜ੍ਹ ਹੈ, ਇਹ ਆ ਕੇ ਕਹਿ ਰਿਹਾ ਗਾ ਕਿ AK-47 ਅਸੀਂ ਪ੍ਰੋਵਾਈਡ ਕੀਤੀ, ਲਾਰੈਂਸ ਬਿਸ਼ਨੋਈ ਨੇ ਪ੍ਰੋਵਾਈਡ ਕੀਤੀ। ਮਤਲਬ ਫਿਰ ਤਾਂ ਮਤਲਬ ਕਲੀਅਰ ਹੈ ਇਹ ਤਾਂ। ਸਿੱਧੂ ਮੂਸੇਵਾਲਾ ਦੇ ਤਾਂ ਮਤਲਬ ਫਿਰ ਉਹਨੂੰ ਸਜ਼ਾ ਸੁਣਾ ਦਿੱਤੀ ਜਾਣੀ ਚਾਹੀਦੀ ਲਾਰੈਂਸ ਬਿਸ਼ਨੋਈ ਨੂੰ ਤੇ ਹੋਰ ਜਿਹੜੇ ਇਹਦੇ 'ਚ ਮਾਮਲੇ 'ਚ ਫੜੇ ਗਏ ਹੈਗੇ ਆ। ਤੇ ਇੰਨਾ ਮਤਲਬ ਤੁਸੀਂ ਦੇਖੋ ਕਿ ਇਹ ਆਪਣੇ ਆਪ ਨੂੰ ਖੁਦ ਹੀ ਐਕਸਪੋਜ਼ ਕਰ ਰਹੇ ਨੇ ਤੇ ਆਪਣਾ ਕਾਨੂੰਨ ਇਸ ਤੋਂ ਬਾਵਜੂਦ ਵੀ ਕੁਛ ਕਰ ਨਹੀਂ ਪਾ ਰਿਹਾ ਇਹਨਾਂ ਦੇ ਉਲਟ। ਹੂੰ, ਜੀ। ਉਧਰ ਅਗਲੀ ਗੱਲ ਜੇਕਰ ਆਪਾਂ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਦੀ ਕਰ ਲਈਏ, ਵੈਸੇ ਤਾਂ ਚਲੋ ਇਹ ਪਾਰਟੀਆਂ ਬੜੀਆਂ ਨੇ ਪੰਜਾਬ ਦੇ ਭਲੇ ਲਈ ਵੀ ਪੋਲਿਟਿਕਸ ਕਰਨੀ ਹੈ, ਪੰਜਾਬ ਦੇ ਭਲੇ ਲਈ ਕਰਨੀ ਹੈ, ਪਰ ਆਪਾਂ ਇਹਨਾਂ ਨੂੰ ਡਿਸਕਸ ਕਰੀ ਜਾਂਦੇ ਆ ਕਿ ਇਹਨਾਂ ਦੇ ਅੰਦਰ ਕੀ ਹੋ ਰਿਹਾ ਹੈ। ਇਹ ਇੱਕ ਦੂਸਰੇ ਦੇ ਵਾਲ ਪੱਟੀ ਜਾਂਦੇ ਨੇ। ਨਵਜੋਤ ਕੌਰ ਸਿੱਧੂ ਹੁਣੀ ਬੀਤੇ ਦਿਨੀ ਬੋਲੇ ਤੇ ਉਹਨਾਂ ਦਾ ਬੋਲਣਾ ਇੰਨਾ ਵੱਡਾ ਧਮਾਕਾ ਕਰ ਗਿਆ ਕਿ ਉਹਨਾਂ ਦੀ ਛੁੱਟੀ ਕਾਂਗਰਸ ਦੇ ਵਿੱਚੋਂ ਤਕਰੀਬਨ ਕਰ ਦਿੱਤੀ। ਪਰ ਉਸ ਤੋਂ ਬਾਅਦ ਵੀ ਉਹ ਚੁੱਪ ਨਹੀਂ ਹੋਏ। ਹੁਣ ਕੀ ਕੁਝ ਕਹਿ ਰਹੇ ਨੇ, ਉਹਨਾਂ ਨੇ ਰੰਧਾਵਾ ਹੋਣਾ ਨੂੰ ਵੀ ਨਹੀਂ ਬਖਸ਼ਿਆ, ਰੰਧਾਵਾ ਹੋਣਾ ਦੇ ਸਮਗਲਰਾਂ ਦੇ ਨਾਲ ਸੰਬੰਧ ਦੱਸ ਰਹੇ ਨੇ। ਹਾਂ, ਇਹ ਇੰਟਰਸਟਿੰਗ ਹੈ ਕਿ ਜਿਹੜੇ ਨਵਜੋਤ ਸਿੱਧੂ ਹੈਗੇ ਆ, ਉਹ ਲਗਾਤਾਰ ਉਹਨਾਂ ਨੇ ਨਵਜੋਤ ਕੌਰ ਸਿੱਧੂ ਉਹਨਾਂ ਨੇ ਐਫਆਈਆਰ ਖੋਲ੍ਹੇ ਹੋਏ ਨੇ ਤੇ ਆਪਣੇ ਕਾਂਗਰਸੀਆਂ ਨੂੰ ਹੀ ਉਹ ਸੁਲਟਾਈ ਜਾ ਰਹੇ ਨੇ। ਪਹਿਲਾਂ ਸੀਐਮ ਦੀ ਕੁਰਸੀ ਨੂੰ ਲੈ ਕੇ ਉਹਨਾਂ ਨੇ ਵਿਵਾਦ ਖੜਾ ਕਰਤਾ ਸੀਗਾ। ਹੁਣ ਫਿਰ ਰਾਜੇ ਵੜਿੰਗ ਨੇ ਉਹਨਾਂ ਨੂੰ ਸੈਕ ਕਰਤਾ ਸੀਗਾ, ਪਾਰਟੀ ਤੋਂ ਕੱਢਤਾ ਸੀਗਾ। ਉਸ ਤੋਂ ਬਾਅਦ ਰਾਜੇ ਵੜਿੰਗ ਤੇ ਵੀ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਤੇ ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਚੋਰਾਂ ਦਾ ਸਾਥ ਨਹੀਂ ਦਿਆਂਗੀ। ਰੰਧਾਵਾ ਪਹੁੰਚੇ ਵੀ ਸੀਗੇ ਉਹਨਾਂ ਦੇ ਘਰ। ਰੰਧਾਵਾ ਤੇ ਦੇਖੋ ਜਿਹੜੀ ਗੱਲ ਉਹਨਾਂ ਨੇ ਆਖੀ ਹੈਗੀ ਹੈ ਕਿ ਐਡੇ-ਐਡੇ ਫਾਰਮ ਹਾਊਸ ਕਿਵੇਂ ਬਣ ਗਏ। ਤਾਂ ਇਹ ਗੱਲ ਤਾਂ ਹੈਗੀ ਆ ਜਿਹੜੇ ਆਪਾਂ ਕਹਿ ਲਈਏ ਕਿ ਇਹਨਾਂ ਨੇ ਚੀਜ਼ਾਂ ਕੀਤੀਆਂ ਨੇ। ਈਵਨ ਨਵਜੋਤ ਕੌਰ ਨੇ ਤਾਂ ਇਹ ਵੀ ਕਹਿਤਾ ਕਿ ਰੰਧਾਵਾ ਜਿਹੜਾ ਇੰਚਾਰਜ ਲਾਇਆ ਗਿਆ ਸੀ ਰਾਜਸਥਾਨ 'ਚ, ਉੱਥੇ ਟਿਕਟਾਂ ਵੇਚ ਕੇ ਆਇਆ ਹੈਗਾ। ਕਾਂਗਰਸ ਦੀਆਂ ਟਿਕਟਾਂ ਵੇਚੀਆਂ ਨੇ। ਤੇ ਆਪਾਂ ਕਹਿ ਲਈਏ ਕਿ ਇਹ ਵੀ ਰਾਜੇ ਵੜਿੰਗ ਦਾ ਵੀ ਉਹਨਾਂ ਨੇ ਛਾਲਿਆ ਸੀਗਾ ਕਿ ਇਹ ਰਾਜਸਥਾਨ ਤੋਂ ਬੱਸਾਂ ਦੀਆਂ ਬੋਡੀਆਂ ਬਣਾਉਂਦਾ ਰਿਹਾ ਹੈਗਾ, ਉੱਥੋਂ ਪੈਸੇ ਖਾਂਦਾ ਰਿਹਾ ਹੈਗਾ। ਤਾਂ ਅਨਿਲ ਜੋਸ਼ੀ ਜਿਹੜੇ ਅੰਮ੍ਰਿਤਸਰ 'ਚ ਜੁਆਇਨ ਹੋਏ ਸੀਗੇ ਤੇ ਉਹਨੂੰ ਲੈ ਕੇ ਵੀ ਕਿਹਾ ਕਿ ਪਹਿਲਾਂ ਪੈਸੇ ਦੇ ਕੇ ਇਹਨੇ ਰਾਜਾ ਵੜਿੰਗ ਨੂੰ ਪੈਸੇ ਦੇ ਕੇ ਕਾਂਗਰਸ ਜੁਆਇਨ ਕੀਤੀ ਸੀਗੀ। ਹੁਣ ਜੀ, ਸ਼੍ਰੋਮਣੀ ਅਕਾਲੀ ਦਲ 'ਚ ਚਲਾ ਗਿਆ। ਤਾਂ ਉਹ ਮਤਲਬ ਪੂਰਾ ਅੰਮ੍ਰਿਤਸਰ ਦੀ ਜਿਹੜੀ ਪੋਲਿਟਿਕਸ ਹੈ, ਉਹ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ। ਮਾਝੇ ਦੀ ਜਿਹੜੀ ਪੋਲਿਟਿਕਸ ਹੈ, ਉਹ ਕਿਤੇ ਨਾ ਕਿਤੇ ਤੂਫਾਨ ਖੜਾ ਕਰ ਰਹੀ ਹੈ। ਜੀ, ਕਾਂਗਰਸ ਦਾ ਕਾਫੀ ਨੁਕਸਾਨ ਆਪਾਂ ਤਰਨਤਾਰਨ ਬਾਈ ਇਲੈਕਸ਼ਨ 'ਚ ਦੇਖਿਆ ਵੀ ਸੀਗਾ। ਹੁਣ ਇੱਕ ਬਾਈ ਇਲੈਕਸ਼ਨ ਹੋਰ ਉੱਥੇ ਖੜਾ ਹੈਗਾ, ਦੇਖਦੇ ਹਾਂ ਉਹਦੇ 'ਚ ਕੀ ਬਣੂਗਾ। ਖਡੂਰ ਸਾਹਿਬ ਵੀ ਸ਼ਾਇਦ ਬਾਈ ਇਲੈਕਸ਼ਨ ਅਨਾਊਂਸ ਹੋ ਜਾਣਾ ਹੈਗਾ, ਉੱਥੇ ਵੀ ਇਲੈਕਸ਼ਨ ਹੋਣਾ ਹੈਗਾ। ਤਾਂ ਕਾਂਗਰਸ ਬੇਸਿਕਲੀ ਨਾ ਬਹੁਤ ਅਜੀਬ ਕਿਸਮ ਦੀਆਂ ਸਥਿਤੀਆਂ 'ਚ ਖੜੀ ਹੈਗੀ ਹੈ। ਡਿਸਿਪਲਿਨ ਤਾਂ ਇੱਕ ਗੱਲ ਹੈ ਹੀ ਹੈ। ਮੈਂ ਤਾਂ ਮਤਲਬ ਉਹ ਯਾਦ ਕਰਿਆਗਾ 2021 ਦੀ ਇੱਕ ਬੈਠਕ ਹੋਈ ਸੀ, ਉਹਦੇ 'ਚ ਨਵਜੋਤ ਸਿੱਧੂ ਮੌਜੂਦ ਸੀਗੇ। ਇੰਟਰਨਲ ਬੈਠਕ ਸੀਗੀ। ਉਹਦੇ 'ਚ ਉਸ ਟਾਈਮ ਸੀਐਮ ਹੁੰਦੇ ਸੀਗੇ ਆਪਣੇ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਉੱਥੇ ਸਾਰੇ ਮੌਜੂਦ ਸੀਗੇ। ਉਸ ਟਾਈਮ ਉਸ ਇੰਟਰਨਲ ਮੀਟਿੰਗ 'ਚ ਵੀ ਨਵਜੋਤ ਸਿੱਧੂ ਨੇ ਬਵਾਲ ਖੜੇ ਕਰਤੇ ਸੀ ਕਿ ਤੇ ਉਹ ਲਿਸਟ ਬਣਾ ਕੇ ਲੈ ਕੇ ਆਏ ਹੋਏ ਸੀਗੇ ਕਿ ਇੰਨੇ ਪੈਸੇ ਕੌਣ ਖਾ ਗਿਆ, ਇੰਨੇ ਪੈਸੇ ਕੌਣ ਖਾ ਗਿਆ, ਹਿਸਾਬ ਮੰਗੀ ਜਾ ਰਹੇ ਸੀਗੇ। ਤੇ ਉਸ ਟਾਈਮ ਵੀ ਬੜਾ ਰੌਲਾ ਪਿਆ ਸੀ, ਲੇਕਿਨ ਉਹ ਇੰਟਰਨਲ ਸੀਗਾ। ਇੱਥੇ ਨਵਜੋਤ ਕੌਰ ਸਿੱਧੂ ਨੇ ਜਿਹੜੇ ਫਾਇਰ ਹੈਗੇ ਆ ਓਪਨਲੀ ਖੋਲਤੇ ਹੈਗੇ ਆ। ਤੇ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਕਹਿ ਰਹੀਆਂ ਨੇ ਉਹ ਸੱਚੀਆਂ ਵੀ ਨੇ। ਉਹ ਉਹਨਾਂ ਦਾ ਵੀ ਆਪਾਂ ਨੂੰ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਇਹ ਆਮ ਹੀ ਆਰੋਪ ਲੱਗਦੇ ਨੇ ਕਿ ਰੰਧਾਵਾ ਹੋਰੀ ਉੱਥੇ ਟਿਕਟ ਵੇਚ ਕੇ ਆਏ ਨੇ। ਬੱਸਾਂ ਦੀਆਂ ਵਾਢੀਆਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਵੀ ਆਪਾਂ ਨੂੰ ਸਾਰਾ ਪਤਾ ਹੀ ਹੈ। ਤੇ ਇੱਕ ਗੱਲ ਜਿਹੜੀ ਮੈਂ ਗੱਲ ਕਹੀ ਸੀਗੀ
ਜੀ, ਨੈਸ਼ਨਲ ਪਾਰਟੀਆਂ ਐਕਸਪੈਕਟ ਕਰਦੀਆਂ ਹੀ ਨੇ ਕਿ ਉਹਨਾਂ ਦੇ ਪਾਰਟੀ ਦਾ ਖਰਚਾ ਵੀ ਚੱਲਣਾ ਹੁੰਦਾ ਗਾ, ਕਿ ਇੱਕ ਜੀ, ਸਰਟੇਨ ਅਮਾਊਂਟ ਦਿੱਤਾ ਜਾਵੇ। ਤਾਂ ਉਹ ਤਾਂ ਚੀਜ਼ਾਂ ਖੈਰ ਉਹ ਸੱਚ ਬੋਲ ਰਹੀਆਂ ਨੇ, ਪਰ ਸੱਚ ਇੰਨਾ ਕੌੜਾ ਹੁੰਦਾ ਗਾ ਕਿ ਉਹ ਪਬਲਿਕਲੀ ਇੰਨਾ ਨਹੀਂ ਬੋਲਣਾ ਚਾਹੀਦਾ, ਕਿ ਉਹ ਡਿਸਿਪਲਿਨ ਵਾਲੇ ਮਤਲਬ ਸਮਾਜ ਨੂੰ ਹੀ ਖਤਰਾ ਹੋਣ ਲੱਗੇ ਕਿ ਇਹ ਤਾਂ ਡਿਸਿਪਲਿਨ ਤੋਂ ਬਾਹਰ ਜਾ ਰਿਹਾ ਗਾ, ਜਿਹੜਾ ਸਾਡਾ ਸਮਾਜ ਹੈ ਟਕਿਆ ਹੋਇਆ, ਲੁਕਿਆ ਹੋਇਆ, ਜੀ। ਸਾਡੀ ਪਾਰਟੀ ਹੈ, ਇਹ ਤੇ ਡਿਸਿਪਲਿਨ ਤੇ ਬਾਹਰ ਜਾ ਰਿਹਾ ਗਾ ਮਾਮਲਾ। ਤਾਂ ਖੈਰ ਇਹ ਤਾਂ ਸੱਚ ਹਕੀਕਤ ਹੈ ਜੀ, ਸਾਡੇ ਇਲੈਕਟੋਰਲ ਸਿਸਟਮ ਦੀ, ਸਾਡੇ ਪਾਰਟੀਆਂ ਦੀ ਹੈ ਜਿਹੜੀ ਉਹ ਬੋਲ ਰਹੇ ਨੇ। ਜੀ, ਜੀ। ਉਧਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੀ ਕੱਲ੍ਹ 5 ਫੈਸਲੇ ਲਏ ਜਾਂਦੇ ਨੇ, 5 ਹੁਕਮ ਸੁਣਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਅਕਾਲੀ ਆਗੂ ਵਿਰਸਾ ਸਿੰਘ ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਦੀ ਪਾਬੰਦੀ ਸੀ 10 ਸਾਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾ ਰਹਿਣ ਦੀ, ਉਹ ਹਟਾ ਦਿੱਤੀ ਗਈ। ਉਸ ਤੋਂ ਬਾਅਦ ਅੱਜ ਵਿਰਸਾ ਸਿੰਘ ਵਲਟੋਹਾ ਹੋਣਾ ਨੇ ਆਪਣੀ ਜਿਹੜੀ ਸੇਵਾ ਹੈ ਉਹ ਕੀਤੀ ਹੈ ਜੀ। ਦੇਖੋ ਹਾਂਜੀ ਅੱਜ ਜਿਹੜੇ ਕੱਲ੍ਹ 5 ਜਾਣਿਆਂ ਨੂੰ ਤਨਖਾਹੀਆ ਕਰਾਰ ਦੇ ਕੇ ਉਹਨਾਂ ਉੱਤੇ ਸਜ਼ਾ ਸੁਣਾਈ ਗਈ ਸੀ, ਉਹ ਅੱਜ ਆਪਣੀ ਸੇਵਾ ਨਿਭਾਉਂਦੇ ਆਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀ, ਤੇ ਨਿਰਵੈਰ ਖਾਲਸਾ ਜੱਥਾ ਦੇ ਯੂਕੇ ਦੇ ਬਾਈ ਹਰਿੰਦਰ ਸਿੰਘ ਸੀਗੇ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸੀਗੇ, ਪੰਜਾਬੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸੀਗੇ, ਤੇ ਵਿਰਸਾ ਸਿੰਘ ਵਲਟੋਆ ਸੀਗੇ। ਅਲੱਗ-ਅਲੱਗ ਪੰਥਕ ਹਲਕਿਆਂ 'ਚ ਵੀ ਲੈ ਕੇ ਇਸਨੂੰ ਅਲੱਗ-ਅਲੱਗ ਡਿਬੇਟਸ ਆਪਾਂ ਨੂੰ ਸੁਣਨ ਨੂੰ ਮਿਲੀਆਂ, ਪਰ ਮਤਲਬ ਦੇਖੋ ਇਹਦੇ 'ਚ ਆਪਾਂ ਇੱਕ ਇੱਕ ਗੱਲ ਤਾਂ ਗੱਲ ਇੱਥੋਂ ਹੀ ਸ਼ੁਰੂ ਕਰਨੀ ਹੁੰਦੀ ਹੈ ਕਿ ਗੁਰੂ ਬਖਸ਼ਿੰਦ ਹੈਗਾ। ਜੇ ਤੁਸੀਂ ਉੱਥੇ ਜਾ ਕੇ ਆਪਣੇ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਹੈਗੀਆਂ, ਉਹ ਜਦੋਂ ਮੰਨਦੇ ਹੈਗੇ ਹੋ, ਉਹਨਾਂ ਤੇ ਫਿਰ ਮਤਲਬ ਤਾਂ ਗੁਰੂ ਬਖਸ਼ਿੰਦ ਹੈਗਾ, ਤੇ ਮਤਲਬ ਆਪਾਂ ਕਹਿ ਲਈਏ ਕਿ ਸਜ਼ਾਵਾਂ ਲਾ ਕੇ, ਆਪਾਂ ਕਹਿ ਲਈਏ ਕਿ ਧਾਰਮਿਕ ਸਜ਼ਾਵਾਂ ਲਾ ਕੇ ਉਹ ਇੱਕ ਅੱਗੇ ਦਾ ਰਾਹ ਖੋਲ੍ਹਦਾ ਹੈਗਾ, ਉਹ ਚੀਜ਼ਾਂ ਹੈਗੀਆਂ। ਪਰ ਮੈਨੂੰ ਲੱਗਦਾ ਗਾ ਕਿ ਇਹ ਜਿਹੜੀ ਪੋਲੀਟੀਕਲ ਸਜ਼ਾਵਾਂ ਨੇ ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ। ਇਹ ਨਾ ਹੋਵੇ ਕਿ ਜੀ, ਮਤਲਬ ਧਾਰਮਿਕ ਸਜ਼ਾ ਤਾਂ 2-3 ਦਿਨ ਦੀ ਹੁੰਦੀ ਹੈ, 4 ਦਿਨ ਦੀ ਹੁੰਦੀ ਹੈ, ਇਸ ਤੋਂ ਵੱਧ ਤਾਂ ਨਹੀਂ ਹੁੰਦੀ। ਪੋਲੀਟੀਕਲ ਤੁਸੀਂ ਬਹੁਤ ਵੱਡੇ ਬਲੰਡਰ ਕਰਕੇ ਆ ਰਹੇ ਹੋ, ਤੇ ਤੁਹਾਨੂੰ ਸਿਰਫ ਧਾਰਮਿਕ ਸਜ਼ਾ ਸੁਣਾਈ ਜਾ ਕੇ, ਤੇ ਉਹ ਵੀ ਤੁਸੀਂ ਪਤਾ ਨਹੀਂ ਕਿੰਨੇ ਕਿੰਨੇ ਦਿਲੋਂ ਕਰ ਰਹੇ ਹੋ, ਕਿੰਨੇ ਮਨਾਂ ਤੋਂ ਕਰ ਰਹੇ ਹੋ, ਉਹ ਵੀ ਇੱਕ ਗੱਲ ਹੈ। ਪਰ ਪੋਲੀਟੀਕਲ ਸਜ਼ਾ ਵੀ ਮਤਲਬ ਓਦਾਂ ਆਪਾਂ ਕੋਈ ਉਸ ਹਿਸਾਬ ਨਾਲ ਕੋਈ ਅਥਾਰਟੀ ਤਾਂ ਹੈ ਨਹੀਂ, ਦੋਵੇਂ ਜਾਣੇ ਨਹੀਂ ਹੈਗੇ ਆ, ਪਰ ਇੱਕ ਪੋਲੀਟੀਕਲ ਸਜ਼ਾ ਬਾਰੇ ਵੀ ਗੱਲ ਹੋਣੀ ਚਾਹੀਦੀ ਕਿ ਹਾਂ ਪੋਲੀਟੀਕਲ ਸਜ਼ਾਵਾਂ ਵੀ ਹੋਣ। ਜੀ, 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 ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਨੇ, ਉਹੋ ਹੀ ਤਕਰੀਬਨ ਹੁਣ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਨੇ। ਬੇਸ਼ੱਕ ਸੈਂਟਰ ਦੇ ਅੱਗੇ ਖੜਨਾ ਹੋਵੇ ਜਾਂ ਪੰਜਾਬ ਸਰਕਾਰ ਦੇ ਅੱਗੇ ਖੜਨਾ ਹੋਵੇ, ਚਿੱਪ ਵਾਲੇ ਮੀਟਰਾਂ ਦਾ ਖਾਸਾ ਵਿਰੋਧ ਹੋ ਰਿਹਾ ਹੈ, ਲੰਬੇ ਸਮੇਂ ਤੋਂ ਹੀ ਵੈਸੇ ਹੋ ਰਿਹਾ ਹੈ, ਤੇ ਹੁਣ ਇਹਨਾਂ ਦੀ ਛੁੱਟੀ ਕਰਨੀ ਹੈ, ਲਾ ਕੇ ਕਹਿੰਦੇ ਵੀ PSPCL ਦੇ ਦਫ਼ਤਰ 'ਚ ਜਮ੍ਹਾਂ ਕਰਾਉਣੇ ਨੇ ਜਾ ਕੇ। ਹਾਂਜੀ, ਇਹ ਲੁਧਿਆਣੇ 'ਚ ਹੋਇਆ ਗਾ, ਕਈ ਥਾਵਾਂ ਤੇ ਅੱਜ ਚਿੱਪ ਵਾਲੇ ਜਿਹੜੇ ਮੀਟਰ ਹੈਗੇ ਉਹਨਾਂ ਨੂੰ ਉਤਾਰਿਆ ਗਿਆ ਹੈਗਾ, ਲਾਇਆ ਗਿਆ ਹੈਗਾ, ਤੇ PSPL ਦੇ ਦਫ਼ਤਰਾਂ 'ਚ ਜਮ੍ਹਾਂ ਕਰਾਉਣ ਦੀ ਕਿਸਾਨਾਂ ਨੇ ਕਾਲ ਦਿੱਤੀ ਹੈ। ਮਾਝੇ 'ਚ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲਿਆ, ਲੁਧਿਆਣੇ ਦੇ ਆਲੇ-ਦੁਆਲੇ ਵੀ ਇਹ ਦੇਖਣ ਨੂੰ ਮਿਲਿਆ ਗਾ, ਤੇ ਖਾਸਾ ਵਿਰੋਧ ਕਿਸਾਨਾਂ ਵੱਲੋਂ ਇਹ ਜਿਹੜਾ ਬਿਜਲੀ ਵਿਭਾਗ ਦਾ ਕੀਤਾ ਜਾ ਰਿਹਾ ਹੈ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ।